ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਹਨਾਂ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਜਿਹੜੇ ਜੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਫੀਡਬੈਕ ਜ਼ਰੂਰ ਦੇ ਸਕਦੇ ਹੁੰਦੇ ਹੋ। ਨੰਬਰ 408-272-5200 ਦੇ ਉੱਤੇ ਕਾਲ ਕਰਕੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਜੀ ਸਪਾਂਸਰ ਕੀਤਾ ਹੈ, ਸਹਿਯੋਗ ਕਰ ਲਿਆ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਉਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦਿਨ ਹੈਗਾ ਜੀ ਮੰਗਲਵਾਰ ਅਤੇ ਤਰੀਕ ਹੈਗੀ ਆ 20 ਮਾਰਚ। ਅਤੇ ਆਓ ਤੁਹਾਡੇ ਲਈ ਹੁਣ ਖਬਰਾਂ ਦਾ ਬੁਲੇਟਿਨ ਆ ਉਸ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਫਰਵਰੀ ਦੀ 14 ਤਰੀਕ ਨੂੰ ਕਿਸ ਤਰੀਕੇ ਦੇ ਨਾਲ ਫਲੋਰੀਡਾ ਦੇ ਵਿੱਚ ਇੱਕ ਬਹੁਤ ਭਿਆਨਕ ਹੱਤਿਆਕਾਂਡ ਜਿਹੜਾ ਹੋਇਆ ਸੀ, ਜਿਸ ਦੇ ਵਿੱਚ ਗੋਲੀਬਾਰੀ ਕੀਤੀ ਗਈ ਸੀ। 17 ਜਣਿਆਂ ਦੀ ਮੌਤ ਹੋਈ ਸੀ ਸਕੂਲ ਦੇ ਵਿੱਚ। ਇੱਕ ਹੋਰ ਸਕੂਲ ਦੇ ਵਿੱਚ ਅੱਜ ਗੋਲੀਬਾਰੀ ਦੀ ਖਬਰ ਆ ਰਹੀ ਹੈ, ਗ੍ਰੇਟ ਮਿਲਜ਼ ਹਾਈ ਸਕੂਲ, ਜੋ ਕਿ ਮੈਰੀਲੈਂਡ ਦੇ ਵਿੱਚ ਸਥਿਤ ਆ। ਉਸ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿੱਥੇ ਕਿਹਾ ਜਾ ਰਿਹਾ ਆ ਵੀ 3 ਜਾਣਿਆਂ ਦੇ ਗੋਲੀ ਲੱਗੀ ਆ। ਘੱਟੋ ਘੱਟ 3 ਜਾਣਿਆਂ ਦੇ ਗੋਲੀ ਲੱਗਣ ਦੀ ਖਬਰ ਇਸ ਟਾਈਮ ਆ ਰਹੀ ਆ। ਅਤੇ ਜਿਹੜਾ ਗਨਮੈਨ ਸੀਗਾ ਜਿਹਨੇ ਗੋਲੀਆਂ ਚਲਾਈਆਂ ਸੀ, ਉਸ ਨੂੰ ਇਸ ਟਾਈਮ ਕਾਬੂ ਜਿਹੜਾ ਆ ਉਹ ਕਰ ਲਿਆ ਗਿਆ ਆ। ਸੇਂਟ ਮੈਰੀ ਕਾਉਂਟੀ ਸ਼ੈਰਿਫ ਅਫਸਰ ਜਿਹੜੇ ਆ, ਉਹਨਾਂ ਨੇ ਜਿਹੜਾ ਦੱਸਿਆ ਵੀ 3 ਜਿਹੜੇ ਪੀੜਤ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ, ਉਹ ਇਸ ਟਾਈਮ ਜ਼ੇਰੇ ਇਲਾਜ ਨੇ। ਅਤੇ ਕਿੰਨੀ ਕੁ ਇੰਜਰੀ ਆ, ਲਾਈਫ ਥ੍ਰੈਟਨਿੰਗ ਆ ਕਿ ਸਰਵਾਈਵ ਕਰਨਗੇ, ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਆ। ਪਰ ਕਿਸੇ ਵੀ ਤਰੀਕੇ ਦੀ ਅਜੇ ਜਿਹੜੀ ਹੁਣੇ ਜਿਹੜਾ ਇਹ ਘਟਨਾ ਵਾਪਰੀ ਆ, ਉਸ ਤੋਂ ਬਾਅਦ ਦੇ ਵਿੱਚ ਕੋਈ ਅਜੇ ਕਿਸੇ ਦੇ ਮਰਨ ਦੀ ਜਿਹੜੀ ਖਬਰ ਆ ਉਹ ਨਹੀਂ ਆਈ, ਜੋ ਕਿ ਚੰਗੀ ਗੱਲ ਆ। ਪਰ ਇੱਕ ਵਾਰੀ ਫਿਰ ਇੱਕ ਸਕੂਲ ਦੇ ਵਿੱਚ ਗੋਲੀ ਚੱਲੀ ਆ, ਮੈਰੀਲੈਂਡ ਦੇ, ਇਸ ਵਾਰ ਗ੍ਰੇਟ ਮਿਲਜ਼ ਹਾਈ ਸਕੂਲ ਦੇ ਵਿੱਚ ਇਹ ਗੋਲੀ ਚੱਲੀ ਆ। ਹੁਣ ਤੋਂ ਕੁਛ ਘੰਟੇ ਪਹਿਲਾਂ ਹੀ ਜਿਹੜੀ ਇਹ ਘਟਨਾ ਜਿਹੜੀ ਉਹ ਵਾਪਰੀ ਆ, ਉੱਥੋਂ ਦੇ ਗਵਰਨਰ ਲੈਰੀ ਹੋਗਨ, ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਨਜ਼ਦੀਕੀ ਦੇ ਨਾਲ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਜਿਹੜੀ ਨਜ਼ਰ ਰੱਖੇ ਹੋਏ ਆ। ਅਤੇ ਜਿਹੜੀ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਆ, ਲੋਕਲ ਲਾਅ ਇਨਫੋਰਸਮੈਂਟ ਆ, ਉਹ ਹਰ ਇੱਕ ਤਰੀਕੇ ਦੀ ਜਿਹੜੀ ਸਪੋਰਟ ਆ ਉਸ ਸਕੂਲ ਨੂੰ ਜਿਹੜੀ ਆ ਉਹ ਪ੍ਰੋਵਾਈਡ ਕਰਨ ਦੇ ਲਈ ਜਿਹੜੀ ਆ ਉਹ ਤਤਪਰ ਆ, ਉਹ ਕਰੇਗੀ। ਅਤੇ ਫਸਟ ਰਿਸਪੋਂਡਰ ਦਾ, ਸਕੂਲ ਪਰਸਨਲ ਦਾ, ਉਹਨਾਂ ਦੇ ਲਈ ਸਾਡੀਆਂ ਦੁਆਵਾਂ ਨੇ ਵੀ ਜਿਹੜੇ ਜੀ ਸਾਰੇ ਜਾਣੇ ਇਸ 'ਚੋਂ ਜਿਹੜੇ ਸਹੀ ਸਲਾਮਤ ਜਿਹੜੇ ਆ ਉਹ ਨਿਕਲ ਆਉਣ। ਇਸੇ ਦੇ ਨਾਲ ਦੱਸਿਆ ਜਾ ਰਿਹਾ ਵੀ ਜਿਹੜੇ ਹਾਊਸ ਦੇ ਮਾਈਨੋਰਿਟੀ ਵਿਪ ਨੇ, ਸਟੈਨੀ ਹੋਇਰ, ਉੱਥੋਂ ਦੇ ਡੈਮੋਕ੍ਰੇਟ ਨੇ, ਜਿਹੜੇ ਉੱਥੋਂ ਦੇ ਮੈਰੀਲੈਂਡ ਦੇ, ਉਹ ਇਸ ਟਾਈਮ ਹਾਈ ਸਕੂਲ ਦਾ ਨਿਰੀਖਣ ਕਰਨ ਦੇ ਲਈ ਜਿਹੜੇ ਆ ਉਹ ਪਹੁੰਚ ਰਹੇ ਨੇ। ਸਕੂਲ ਦੇ ਜਿਹੜੇ ਸਟੂਡੈਂਟ ਟੈਰੈਂਸ ਰੇਮਜ਼ ਦੱਸਿਆ ਜਾ ਰਿਹਾ ਆ ਵੀ ਉਹ ਆਪਣੇ ਜਿਹੜੇ ਮਿੱਤਰਾਂ ਦੇ ਨਾਲ ਬਾਹਰ ਖੜ੍ਹਾ ਸੀ, ਜਦ ਉਸਨੇ ਅਚਾਨਕ ਗੋਲੀ ਦੀ ਆਵਾਜ਼ ਸੁਣੀ ਅਤੇ ਉਸਨੇ ਭੱਜ ਕੇ ਜਿਹੜਾ ਆ ਉਹ ਦੱਸਿਆ ਸਾਰਿਆਂ ਨੂੰ। ਅਤੇ ਲਾਗੇ ਨਜ਼ਦੀਕ ਜਿਹੜੀ ਕੁੜੀ ਇੱਕ ਖੜ੍ਹੀ ਸੀ, ਉਹ ਉੱਥੇ ਜਿਹੜੀ ਉਹ ਡਿੱਗ ਵੀ ਪਈ। ਸੋ 3 ਜਾਣਿਆਂ ਦੀ ਜਿਹੜੀ ਆ ਉਹ ਗੋਲੀ ਲੱਗੀ ਆ। ਅਤੇ ਅਜੇ ਕਿਉਂਕਿ ਬਿਲਕੁਲ ਬ੍ਰੇਕਿੰਗ ਨਿਊਜ਼ ਇੱਕ ਹਿਸਾਬ ਦੇ ਨਾਲ ਹੋ ਰਹੀ ਆ, ਅਤੇ ਉੱਥੇ ਜਦੋਂ ਅਚਾਨਕ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ, ਕਈ ਕੁਛ ਜਿਹੜਾ ਉਸ ਦੇ ਵਿੱਚ ਪਤਾ ਨਹੀਂ ਲੱਗਦਾ। ਬਾਅਦ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੰਸੀਡੈਂਟ ਦੇ ਬਾਰੇ ਜਿਹੜੀ ਹੋਰ ਜਾਣਕਾਰੀ ਉਹ ਪ੍ਰਾਪਤ ਹੋਊਗੀ। ਇਹ ਜਿਹੜਾ ਸਕੂਲ ਮੈਰੀਲੈਂਡ ਦੇ ਵਿੱਚ ਆ, ਜਿਹੜਾ ਉਹ ਵਾਸ਼ਿੰਗਟਨ DC ਜਿਹੜੀ ਆਪਣੇ ਮੁਲਕ ਦੀ ਕੈਪੀਟਲ ਆ, ਉਹ ਤੋਂ ਮਹਿਜ 60 ਮੀਲ ਦੀ ਦੂਰੀ ਦੇ ਉੱਤੇ ਜਿਹੜਾ ਆ ਉਹ ਹੈਗਾ ਆ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਇੱਕ ਵਾਰੀ ਫਿਰ ਸਕੂਲ ਦੇ ਵਿੱਚ ਜਿਹੜੀ ਵਾਪਰੀ ਆ। ਇਸ ਵਾਰ ਮੁਲਕ ਦੀ ਰਾਜਧਾਨੀ ਦੇ ਬਿਲਕੁਲ ਨਜ਼ਦੀਕ ਜਿਹੜਾ ਗ੍ਰੇਟ ਮਿਲਜ਼ ਹਾਈ ਸਕੂਲ ਮੈਰੀਲੈਂਡ ਦੇ ਵਿੱਚ ਗੋਲੀਆਂ ਜਿਹੜੀਆਂ ਚੱਲੀਆਂ, ਕਿੰਨੇ ਚਲਾਈਆਂ, ਕਿੱਦਾਂ ਹੋਇਆ ਆ, ਇਸ ਦੇ ਬਾਰੇ ਜਿਹੜਾ ਆ ਉਹ ਜਿਹੜਾ ਹੁਣ ਜਾਂਚ ਹੋਵੇਗੀ ਉਹ ਪਤਾ ਲੱਗੂਗਾ। ਪਰ ਲੱਗਦਾ ਇਸ ਤਰੀਕੇ ਦੇ ਨਾਲ ਹੀ ਆ ਵੀ ਸ਼ਾਇਦ ਕੋਈ ਅੰਦਰੂਨੀ ਬੰਦਾ ਹੀ ਜਿਹੜਾ ਸਕੂਲ ਦਾ ਹੋ ਸਕਦਾ ਆ। ਸ਼ੂਟਰ ਦੀ ਆਈਡੈਂਟਿਟੀ ਜਿਹੜੀ ਆ ਉਹ ਅਜੇ ਪਤਾ ਨਹੀਂ ਜਿਹੜੀ ਲੱਗੀ।
ਅਤੇ ਇਹ ਦੱਸਿਆ ਜਾ ਰਿਹਾ ਵੀ ABC 7 ਨਿਊਜ਼ ਜਿਹੜੀ ਆ ਉਹ ਉੱਥੇ ਦੱਸ ਰਹੀ ਆ ਵੀ ਜਿਹੜਾ ਸਕੂਲ ਦਾ ਰਿਸੋਰਸ ਆਫਿਸਰ ਸੀਗਾ ਉਸ ਨੇ ਜਿਹੜਾ ਆ ਕਹਿ ਲਓ ਵੀ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਆਪ ਜੰਪ ਕਰਕੇ ਮਤਲਬ ਉਸ ਨੇ ਰੋਕਣ ਦੇ ਵਿੱਚ ਸਿਚੁਏਸ਼ਨ ਨੂੰ ਰੋਕਣ ਦੇ ਵਿੱਚ ਜਿਹੜਾ ਵੱਡਾ ਹੱਥ ਜਿਹੜਾ ਆ ਉਹ ਨਿਭਾਇਆ ਆ। ਸੋ ਜਿਹੜੀ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਕਹਿ ਲਓ ਵੀ ਜੇ ਇਸ ਨੂੰ ਉਸ ਦੇ ਨਾਲ ਜੋੜ ਕੇ ਦੇਖਿਆ ਜਾਵੇ ਜਿਹੜੀ ਚਰਚਾ ਜਿਹੜੀ ਚੱਲ ਰਹੀ ਆ ਵੀ ਸਕੂਲ ਦੇ ਕੁਛ ਰਿਸੋਰਸ ਜਿਹੜੇ ਅਫਸਰ ਹੁੰਦੇ ਨੇ ਜਾਂ ਕੁਛ ਟੀਚਰਸ ਨੇ ਜਾਂ ਜਿਹੜੇ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਜੇ ਹਥਿਆਰ ਮੁਹੱਈਆ ਕਰਾਏ ਜਾਣਗੇ ਤਾਂ ਉਹ ਇੱਦਾਂ ਦੀ ਜਿਹੜੀ ਸ਼ੂਟਿੰਗ ਆ ਉਸ ਨੂੰ ਰੋਕ ਸਕਦੇ ਆ। ਪਰ ਉਸ ਤੋਂ ਵੀ ਪਹਿਲਾਂ ਜਿਹੜਾ ਇਹ ਤਾਂ ਦੂਜੇ ਨੰਬਰ 'ਤੇ ਜਿਹੜਾ ਸੈਕਿੰਡ ਲਾਈਨ ਆਫ ਇੱਕ ਹਿਸਾਬ ਦੇ ਨਾਲ ਜਿਹੜੀ ਡਿਫੈਂਸ ਆਉਂਦੀ ਆ, ਫਸਟ ਲਾਈਨ ਆਫ ਡਿਫੈਂਸ ਇਹ ਹੋਣੀ ਚਾਹੀਦੀ ਆ ਵੀ ਸਟੂਡੈਂਟਸ ਬੱਚਿਆਂ ਤੱਕ ਜਾਂ ਜਿਹੜਾ ਵੀ ਕੋਈ ਉੱਥੇ ਸਕੂਲ ਦੇ ਵਿੱਚ ਆ ਰਿਹਾ ਆ ਉਹਨਾਂ ਤੱਕ ਜਿਹੜਾ ਹਥਿਆਰ ਆ ਉਹ ਨਹੀਂ ਪਹੁੰਚਣਾ ਚਾਹੀਦਾ, ਉਹ ਉੱਥੇ ਸਕੂਲਾਂ ਦੇ ਵਿੱਚ ਨਹੀਂ ਪਹੁੰਚਣੇ ਚਾਹੀਦੇ। ਉਸ ਤੋਂ ਬਾਅਦ ਦੇ ਵਿੱਚ ਇਹ ਇੱਕ ਜਿਹੜੀ ਗੱਲ ਜਿਹੜੀ ਹੋ ਸਕਦੀ ਆ ਪਰ ਜਿਹੜਾ ਇਹ ਰਿਸੋਰਸ ਅਫਸਰ ਆ ਇਸ ਨੇ ਕਹਿ ਲਓ ਵੀ ਇਸ ਨੂੰ ਰੋਕਣ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ। ਇਸ ਦੀ ਇਸ ਟਾਈਮ ਜਿਹੜੀ ਸ਼ਲਾਘਾ ਤਾਂ ਕਰ ਰਹੇ ਆ ਵੀ ਇਸ ਨੇ ਹੋਰ ਜਿਹੜਾ ਨਰਸੰਘਾਰ ਹੋਣ ਤੋਂ ਜਿਹੜਾ ਉਸਨੇ ਬਚਾ ਲਿਆ ਆ। ਸਕੂਲ ਇਸ ਟਾਈਮ ਲੋਕਡਾਊਨ ਦੇ ਉੱਤੇ ਆ, ਸਟੂਡੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਦੇਖੋ ਇਨਵੈਸਟੀਗੇਸ਼ਨ ਵੀ ਹੋਣੀ ਆ, ਗੱਲਬਾਤ ਇੰਟਰਵਿਊ ਵੀ ਹੋਊਗੀ, ਸਾਰਿਆਂ ਦੀ ਜਿਹੜੀ ਜਾਂਚ ਵੀ ਜਿਹੜੀ ਆ ਉਹਨਾਂ ਨੇ ਕਰਨੀ ਆ। ਅਤੇ ਨਜ਼ਦੀਕ ਹੀ ਜਿਹੜਾ ਲੈਨਰਡ ਟਾਊਨ ਹਾਈ ਸਕੂਲ ਆ ਉੱਥੇ ਜਿਹੜਾ ਕਹਿੰਦੇ ਉਹਨਾਂ ਨੂੰ ਘੱਲਿਆ ਜਾ ਰਿਹਾ ਆ, ਉੱਥੇ ਪਹੁੰਚਾਇਆ ਜਾ ਰਿਹਾ ਅਤੇ ਜਿਹੜੇ ਪੇਰੈਂਟਸ ਨੇ ਉਸ ਨਾਲ ਬੱਚਿਆਂ ਦੇ ਉਹਨਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਉੱਥੇ ਮਿਲਣ ਦਾ ਜਿਹੜਾ ਉਹ ਮੌਕਾ ਮਿਲੂਗਾ। ਸੋ ਮੰਦਭਾਗੀ ਘਟਨਾ ਇੱਕ ਵਾਰੀ ਫਿਰ ਜਿਹੜੀ ਆ ਅਮਰੀਕਾ ਦੇ ਵਿੱਚ ਵਾਪਰੀ ਆ ਵੀ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਆ। ਹੋਰ ਕੀ ਨਿਕਲ ਕੇ ਆਉਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਇਸ ਦੇ ਵਿੱਚ ਪਤਾ ਲੱਗੂਗਾ। ਸੋ ਹੋਪਫੁਲੀ ਜਿਹੜਾ ਆ ਜਿਹੜਾ ਠੀਕ ਰਵੇ ਅਤੇ ਇੱਦਾਂ ਦੀਆਂ ਘਟਨਾਵਾਂ ਨਾ ਵਾਪਰਨ। ਦੇਖੋ ਜੇ ਮਹੀਨਾ ਹੀ ਟੱਪਿਆ ਆ, 1 ਮਹੀਨਾ ਅਤੇ 6 ਦਿਨ ਹੋਏ ਨੇ, ਤੁਸੀਂ ਲਾ ਲਓ ਵੀ 50 ਹਫ਼ਤਿਆਂ ਬਾਅਦ ਇੱਕ ਵਾਰੀ ਫਿਰ ਅਮਰੀਕਾ ਦੇ ਇੱਕ ਸਕੂਲ ਦੇ ਵਿੱਚ ਗੋਲੀ ਜਿਹੜੀ ਆ ਉਹ ਚੱਲ ਗਈ ਆ, ਜੋ ਕਿ ਬਹੁਤ ਹੀ ਮੰਦਭਾਗੀ ਜਿਹੜੀ ਗੱਲ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਜਿਹੜਾ ਆਸਟਨ ਦੇ ਵਿੱਚ ਲਗਾਤਾਰ ਬੰਬਾਂ ਦਾ ਜਿਹੜਾ ਸੀਰੀਅਲ ਬੰਬਰ ਦੀ ਗੱਲ ਚੱਲ ਰਹੀ ਆ, ਉਸ ਦੇ ਇੱਕ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਵੀ ਇੱਕ ਹੋਰ ਜਗ੍ਹਾ ਦੇ ਉੱਤੇ ਬੰਬ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ ਸੀ। ਫੈਡਐਕਸ ਦੀ ਫੈਸਿਲਿਟੀ ਦੇ ਵਿੱਚ ਜਿਹੜਾ ਇੱਕ ਪੈਕੇਜ ਜੋ ਕਿ ਆਸਟਨ ਨੂੰ ਹੀ ਜਾ ਰਿਹਾ ਸੀ, ਜਿੱਥੇ 4 ਬੰਬ ਧਮਾਕੇ ਆਲਰੇਡੀ ਹੋ ਚੁੱਕੇ ਜਿਨ੍ਹਾਂ ਵਿੱਚ 2 ਜਾਣਿਆਂ ਦੀ ਮੌਤ ਵੀ ਹੋਈ ਆ, ਉਹ ਫੈਡਐਕਸ ਦੀ ਫੈਸਿਲਿਟੀ ਦੇ ਵਿੱਚ ਜਿਹੜਾ ਉਹ ਪੈਕੇਜ ਆ ਉਹ ਬਲਾਸਟ ਹੋ ਗਿਆ, ਉਹ ਐਕਸਪਲੋਜਨ ਜਿਹੜਾ ਆ ਉਹ ਹੋ ਗਿਆ। ਸੋ ਇਸ ਟਾਈਮ ਜਿੰਨੀਆਂ ਵੀ ਲਾ ਇਨਫੋਰਸਮੈਂਟ ਵਾਲੇ ਨੇ, ਲੋਕਲ ਲਾ ਇਨਫੋਰਸਮੈਂਟ, ATF ਆ, FBI ਵਾਲੇ ਆ, ਉਹ ਸਾਰੇ ਜਾਣੇ ਕਹਿ ਰਹੇ ਆ ਵੀ ਕਿਸੇ ਸੀਰੀਅਲ ਬੰਬਰ ਦਾ ਜਿਹੜਾ ਇਸ ਦੇ ਵਿੱਚ ਕੰਮ ਲੱਗ ਰਿਹਾ ਆ। ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਜਿਹੜਾ ਬਹੁਤ ਹੀ ਇੰਨਾ ਸੋਫਿਸਟੀਕੇਟਡ ਜਿਹੜੇ ਬੰਬ ਲਗਾਤਾਰ ਬਣਾਈ ਜਾ ਰਿਹਾ ਆ, ਇਹ ਇੱਕ ਹਿਸਾਬ ਦੇ ਨਾਲ 5ਵਾਂ ਧਮਾਕਾ ਜਿਹੜਾ ਆਪਾਂ ਉੱਥੇ ਕਹਿ ਸਕਦੇ ਹਾਂ। 3 ਧਮਾਕੇ ਕੱਲ੍ਹ ਤੋਂ ਪਹਿਲਾਂ ਹੋਏ ਸੀ, ਇੱਕ ਕੱਲ੍ਹ ਹੋਇਆ 4ਥਾ ਧਮਾਕਾ, ਅਤੇ ਇੱਕ ਆ ਜਿਹੜਾ ਆ ਆਸਟਨ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਫੈਡਐਕਸ ਦੀ ਫੈਸਿਲਿਟੀ ਦੇ ਵਿੱਚ ਇਹ ਧਮਾਕਾ ਹੋਣਾ। ਇਹ ਇੱਕ ਹੋਰ ਖਤਰੇ ਦੀ ਜਿਹੜੀ ਘੰਟੀ ਆ ਇਸ ਟਾਈਮ ਬਣੀ ਹੋਈ ਆ। ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਅਸੀਂ ਕਰ ਕੀ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕ ਔਨਲਾਈਨ ਬਹੁਤ ਚੀਜ਼ਾਂ ਮੰਗਵਾਉਂਦੇ ਨੇ, ਪੈਕੇਜ ਲੋਕਾਂ ਦੇ ਘਰੇ ਆਉਂਦੇ ਰਹਿੰਦੇ ਨੇ। ਪਹਿਲੇ 3 ਧਮਾਕੇ ਇਸੇ ਤਰੀਕੇ ਦੇ ਨਾਲ ਪੈਕੇਜ ਬੰਬ ਬਣ ਕੇ ਜਿਹੜੇ ਆ ਲੋਕਾਂ ਦੇ ਘਰਾਂ ਦੇ ਬਾਹਰ ਜਿਹੜੇ ਪਏ ਸੀਗੇ, ਜਿਨ੍ਹਾਂ ਵਿੱਚ 2 ਜਾਣਿਆਂ ਦੀ ਮੌਤ ਵੀ ਹੋਈ ਸੀ। ਸੋ ਇਹ ਹੁਣ ਇੱਕ ਬਹੁਤ ਵੱਡੀ ਸਮੱਸਿਆ ਆ ਵੀ ਸਮਝ ਨਹੀਂ ਆ ਰਹੀ ਉੱਥੋਂ ਦੇ ਜਿਹੜੇ ਨਾਗਰਿਕਾਂ ਨੂੰ ਵੀ ਅਸੀਂ ਕਰੀਏ ਤੇ ਕਰੀਏ ਕੀ। ਲੋਕਲ ਲਾ ਇਨਫੋਰਸਮੈਂਟ ਵੀ ਇੱਦਾਂ ਲੱਗ ਰਹੀ, ਲਾਚਾਰ ਲੱਗ ਰਹੀ ਆ, ਉਹਨਾਂ ਦੇ ਕੋਲ ਵੀ ਕਿਸੇ ਤਰੀਕੇ ਦੀ ਕੋਈ ਅਜੇ ਸੂਹ ਪ੍ਰਾਪਤ ਨਹੀਂ ਹੋ ਰਹੀ, ਉਹਨਾਂ ਨੂੰ ਕੋਈ ਸੁਰਾਗ ਨਹੀਂ ਮਿਲ ਰਿਹਾ ਜਿਸ ਤਰੀਕੇ ਦੇ ਨਾਲ ਇਸ ਬੰਬਰ ਤੱਕ ਜਿਹੜਾ ਉਹ ਪਹੁੰਚਿਆ ਜਾ ਸਕੇ। ਪਰ ਉਸ ਦੀ ਦਹਿਸ਼ਤ ਇਸ ਟਾਈਮ ਪੂਰੇ ਹੀ ਆਸਟਨ ਦੇ ਵਿੱਚ ਫੈਲੀ ਹੋਈ ਆ। ਪਰ ਇਹ ਇੱਕ ਗੱਲ ਹੈਗੀ ਆ, ਜੇ ਪੈਕੇਜ ਇੱਦਾਂ ਫੈਡਐਕਸ ਦੇ ਜ਼ਰੀਏ ਇੱਧਰ ਉੱਧਰ ਕੋਈ ਘੱਲ ਰਿਹਾ ਆ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਖੁਦ ਰੱਖ ਰਿਹਾ ਆ ਜਾਂ ਜੋ ਵੀ ਕਰ ਰਿਹਾ ਆ, ਕੋਈ ਵੀ ਇਸ ਹਿਸਾਬ ਦੇ ਨਾਲ ਖਤਰੇ ਤੋਂ ਜਿਹੜਾ ਆ ਉਹ
ਬਾਹਰ ਨਹੀਂ ਆ। ਇਹਦੇ ਨਾਲ ਜਿਹੜੀ ਵੱਡੀ ਸਮੱਸਿਆ ਦਾ ਜਿਹੜਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਅਮਰੀਕਾ ਇੱਕ ਹਿਸਾਬ ਦੇ ਨਾਲ ਇਹ ਇੰਟਰਨਲ ਜਿਹੜਾ ਕਹਿ ਲਓ ਵੀ ਡੋਮੈਸਟਿਕ ਜਿਹੜਾ ਟੈਰਰਿਜ਼ਮ ਤੋਂ ਇੱਕ ਹਿਸਾਬ ਦੇ ਨਾਲ ਪੀੜਤ ਆਪਾਂ ਕਹਿ ਸਕਦੇ ਹਾਂ ਵੀ ਪਤਾ ਨਹੀਂ ਜੋ ਵੀ ਉਹਦੇ ਅੰਦੇਸ਼ ਜਿਹੜੇ ਹੈਗੇ ਨੇ, ਪਰ ਇਹ ਗੱਲ ਤਾਂ ਜ਼ਰੂਰ ਆ ਵੀ ਜਿਹੜੇ ਮਾਰੇ ਜਾ ਰਹੇ ਉਹ ਅਮਰੀਕਾ ਦੇ ਨਾਗਰਿਕ ਹੀ ਆ, ਅਮਰੀਕਾ ਦੇ ਲੋਕ ਹੀ ਆ। ਅਤੇ ਉਸਨੇ ਇਸ ਟਾਈਮ ਪੂਰੀ ਦਹਿਸ਼ਤ ਜਿਹੜੀ ਆ ਫੈਲਾ ਕੇ ਰੱਖੀ ਹੋਈ ਆ। ਜਿਸ ਤਰੀਕੇ ਦੇ ਨਾਲ ਲੱਗ ਰਿਹਾ ਆ ਵੀ ਇਹ ਇੰਨੀ ਸਫਿਸਟੀਕੇਸ਼ਨ ਦੇ ਨਾਲ ਕੰਮ ਕਰ ਰਿਹਾ ਆ, ਇਹ ਕਿਤੇ ਨਾ ਕਿਤੇ ਹਥਿਆਰਾਂ ਤੋਂ ਜਿਹੜਾ ਆ ਉਹ ਉਹਨਾਂ ਦੇ ਨਾਲ ਉਹ ਕੰਮ ਕਰ ਚੁੱਕਾ ਲੱਗਦਾ ਆ, ਜਾਂ ਉਹ ਹਥਿਆਰਾਂ ਦੀ ਉਸਦੇ ਕੋਲ ਪੂਰੀ ਜਿਹੜੀ ਸਿਖਲਾਈ ਹੈਗੀ ਹੈ, ਖਾਸ ਕਰਕੇ ਬੰਬ ਬਣਾਉਣ ਦੀ ਜਿਹੜੀ ਸਿਖਲਾਈ ਇਸ ਤਰੀਕੇ ਨਾਲ ਲੱਗ ਰਹੀ ਹੈ। ਕਿਉਂਕਿ ਜੋ ਵੀ ਕਰ ਰਿਹਾ ਹੋਊਗਾ ਕਿਤੇ ਆਪਣੇ ਨਿੱਜੀ ਥਾਂ ਦੇ ਉੱਤੇ ਇਹ ਜਿਹੜਾ ਬੰਬ ਬਣਾ ਕੇ ਜਿਹੜਾ ਉਹ ਅੱਗੇ ਘੱਲ ਰਿਹਾ ਆ। ਅਤੇ ਇੱਕ ਬਹੁਤ ਜਿਹੜੀ ਖਤਰੇ ਵਾਲੀ ਇਸ ਟਾਈਮ ਘੰਟੀ ਜਿਹੜੀ ਆ ਉਹ ਵੱਜੀ ਹੋਈ ਆ। ਅਤੇ ਇਹ ਸ਼ਰੈਟਸ ਟੈਕਸਸ ਸੈਨ ਐਂਟੋਨੀਓ ਦੇ ਨਜ਼ਦੀਕ ਹੈਗਾ ਆ ਜਿਹੜਾ ਫੈਡੈਕਸ ਦੀ ਫੈਸਿਲਿਟੀ, ਜਿੱਥੇ ਇਹ ਧਮਾਕਾ ਕਹਿੰਦੇ ਤਕਰੀਬਨ ਅੱਧੀ ਰਾਤ ਨੂੰ ਇਹ ਹੋਇਆ ਸੀਗਾ। ਸੋ ਹੁਣ ਤੱਕ ਜਿਹੜੇ ਪਹਿਲੇ 4 ਧਮਾਕਿਆਂ ਦੇ ਵਿੱਚ 2 ਜਾਣੇ ਮਾਰੇ ਜਾ ਚੁੱਕੇ ਆ, 4 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਜਿਹੜੇ ਹੋਏ ਨੇ। ਫੈਡੈਕਸ ਦੀ ਸਟੇਟਮੈਂਟ ਦੇ ਮੁਤਾਬਕ ਕਹਿੰਦੇ ਵੀ ਇੱਕ ਸਿੰਗਲ ਪੈਕੇਜ ਐਕਸਪਲੋਡ ਹੋਇਆ ਆ ਉਹਨਾਂ ਦੀ ਫੈਡੈਕਸ ਦੀ ਸੌਰਟਿੰਗ ਫੈਸਿਲਿਟੀ, ਜਿੱਥੇ ਵੇਖਦੇ ਨੇ ਵੀ ਕਿਹੜੇ ਜ਼ਿਪ ਕੋਡ ਦਾ ਜਿਹੜਾ ਪੈਕੇਜ ਆ ਉਹ ਕਿਹੜੇ ਪਾਸੇ ਨੂੰ ਜਾਣਾ ਆ। ਸੋ ਇਹਦੇ ਵਿੱਚ ਹੁਣ ਇਨਫੋਰਮੇਸ਼ਨ ਤਾਂ ਸ਼ਾਇਦ ਉਹਦੇ ਉੱਤੇ ਲਿਖੀ ਹੋਊਗੀ ਵੀ ਆਸਟਨ ਦੇ ਵਿੱਚ ਜਿਹੜਾ ਜਾ ਰਿਹਾ ਸੀ ਕਿਹਦੇ ਵੱਲ ਨੂੰ ਇਹ ਪੈਕੇਜ ਜਿਹੜਾ ਉਹ ਜਾਣਾ ਸੀਗਾ। ਅਤੇ ਕੋਈ ਨਾ ਕੋਈ ਜਿਹੜੀ ਹੈ ਸ਼ਾਇਦ ਕੋਈ ਸੁਰਾਖ ਜਿਹੜਾ ਉਹਨਾਂ ਨੂੰ ਲੱਭੇ ਵੀ ਇਹ ਜਿਹੜਾ ਪੈਕੇਜ ਆਇਆ ਫੈਡੈਕਸ ਦੀ ਫੈਸਿਲਿਟੀ ਦੇ ਵਿੱਚ ਕਿਹੜੇ ਪਾਸਿਓਂ ਆਇਆ ਸੀ, ਵੀ ਸ਼ਾਇਦ ਕੋਈ ਜਿਹੜਾ ਸੁਰਾਖ ਜਿਹੜਾ ਇਸ ਦੇ ਵਿੱਚ ਲੱਭ ਸਕੇ। ATF ਦੇ ਸਪੈਸ਼ਲ ਏਜੰਟ ਨਿਕੋਲ ਸਟਰੋਂਗ ਉਹਨਾਂ ਨੇ ਵੀ ਇਸ ਦੀ ਪ੍ਰੋੜਤਾ ਕੀਤੀ ਆ ਵੀ ਇਹ ਜਿਹੜਾ ਐਕਸਪਲੋਜਨ ਹੋਇਆ ਆ ਅਤੇ ਇਸ ਨੂੰ ਉਸੇ ਹੀ ਸੀਰੀਜ਼ ਦੇ ਨਾਲ ਜੋੜ ਕੇ ਜਿਹੜਾ ਦੇਖਿਆ ਜਾ ਰਿਹਾ ਜਿਹੜੇ ਪਹਿਲੇ 4 ਬੰਬ ਧਮਾਕੇ ਹੋਏ ਆ। ਅਤੇ ਕਹਿੰਦੇ ਪੋਸੀਬਿਲਿਟੀ ਜਿਹੜੀ ਡੈਫੀਨੇਟਲੀ ਇਹ ਹੈਗੀ ਆ। FBI ATF ਜਿੱਦਾਂ ਕਿਹਾ ਵੀ ਇਸ ਟਾਈਮ ਸੀਨਸ ਦੇ ਉੱਤੇ ਜਿਹੜੇ ਪਹੁੰਚੇ ਆ। ਸੋ ਇਸ ਧਮਾਕੇ ਦੇ ਵਿੱਚ ਕਿਸੇ ਦੇ ਵੀ ਜਿਹੜੇ ਆ ਉਹ ਫੱਟੜ ਨਹੀਂ ਹੋਇਆ, ਪਰ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਚੱਲ ਰਹੀ ਆ। ਜਾਂ ਇਹ ਵੀ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਇਹ ਹੋ ਸਕਦਾ ਵੀ ਕੋਈ ਹੋਰ ਬੰਦਾ ਇਹਨਾਂ ਬੰਬ ਧਮਾਕਿਆਂ ਦੇ ਵਿੱਚ ਆਪਣਾ ਹੀ ਕੋਈ ਹੋਰ ਜਿਹੜਾ ਕਹਿ ਲਓ ਵੀ ਆਪਣਾ ਹੀ ਬੰਬ ਜਿਹੜਾ ਵਿੱਚ ਚਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੋਈ ਕਰ ਰਿਹਾ ਹੋਵੇ, ਕੋਈ ਇਸ ਤਰੀਕੇ ਦੇ ਨਾਲ ਵੀ ਉਹਨੇ ਦੇਖ ਰਿਹਾ ਵੀ ਇਹ ਕੰਮ ਤਾਂ ਹੁਣ ਚੱਲੀ ਜਾ ਰਿਹਾ ਆ। ਸੋ ਇਹ ਮੈਨੂੰ ਲੱਗਦਾ ਜਾਂਚ ਥੋੜ੍ਹੀ ਲੰਬੀ ਚੱਲੂਗੀ, ਪਰ ਹੋਪਫੁਲੀ ਜਿਹੜੇ ਇਸ ਨੂੰ ਜਲਦੀ ਜਿਹੜਾ ਉਹ ਫੜ ਲਿਆ ਜਾਵੇ। ਨਹੀਂ ਤਾਂ ਜਿਹੜੀ ਇਹ ਪ੍ਰੋਬਲਮ ਆ ਬਹੁਤ ਵੱਡੀ ਜਿਹੜੀ ਸਮੱਸਿਆ ਉਹ ਇਸ ਟਾਈਮ ਬਣੀ ਹੋਈ ਆ। ਅਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਡਰ ਜਿਹੜਾ ਆ ਬਹੁਤ ਜ਼ਿਆਦਾ ਇਸ ਟਾਈਮ ਪਾਇਆ ਜਾ ਰਿਹਾ ਆ, ਖਾਸ ਕਰਕੇ ਆਸਟਨ ਟੈਕਸਸ ਇਲਾਕੇ ਦੇ ਵਿੱਚ। ਅਗਲੀ ਜਿਹੜੀ ਖਬਰ ਆਪਾਂ ਗੱਲ ਕਰਦੇ ਹਾਂ, ਕੱਲ੍ਹ ਫੇਸਬੁੱਕ ਨੂੰ ਲੈ ਕੇ ਉਹਨਾਂ ਦੇ ਪਰਸਨਲ ਡਾਟਾ ਨੂੰ ਲੈ ਕੇ ਬਹੁਤ ਵੱਡਾ ਬਵਾਲ, ਬਹੁਤ ਵੱਡਾ ਜਿਹੜਾ ਰੌਲਾ ਰੱਪਾ ਪਿਆ ਆ। UK ਦੀ ਇੱਕ ਕੰਪਨੀ ਹੈਗੀ ਕੈਂਬਰਿਜ ਐਨਾਲਿਟਿਕਾ, ਉਹ ਜਿਹੜੀ ਕੰਪਨੀ ਦੇ ਇੱਕ ਵਿਸਲ ਬਲੋਵਰ ਜੋ ਕਿ ਬੰਦਾ ਉੱਥੇ ਕੰਮ ਕਰਦਾ ਸੀ, ਉਸਨੇ ਜਿਹੜਾ ਆ ਉਹ ਸਾਹਮਣੇ ਆ ਕੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੰਪਨੀ ਆ ਫੇਸਬੁੱਕ ਦੇ ਮਿਲੀਅਨਸ ਆਫ ਲੋਕਾਂ ਦਾ ਜਿਹੜਾ ਡਾਟਾ, ਪਰਸਨਲ ਡਾਟਾ ਚੋਰੀ ਕਰਕੇ ਉਸ ਨੂੰ ਦੇਖਦੇ ਹੋਏ ਉਹਨਾਂ ਦੀ ਵੋਟ ਨੂੰ ਪਰਸੂਏਡ ਕਰਨ ਦੀ ਕੋਸ਼ਿਸ਼ ਕਰਦੇ ਆ, ਯਾਨੀ ਕਿ ਉਹਨਾਂ ਦੀ ਵੋਟ ਡੈਮੋਕ੍ਰੇਟ ਨੂੰ ਜਾਵੇ, ਰਿਪਬਲਿਕਨ ਨੂੰ ਜਾਵੇ, ਕਿਹੜੇ ਪਾਸੇ ਨੂੰ ਜਾਵੇ, ਉਸ ਆਧਾਰ ਦੇ ਨਾਲ ਇਹ ਜਿਹੜੀ ਕੈਂਬਰਿਜ ਐਨਾਲਿਟਿਕਾ ਕੰਮ ਕਰ ਰਹੀ ਆ। ਤੇ ਬਾਹਰਲੇ ਮੁਲਕਾਂ ਦੀ ਵੱਖ-ਵੱਖ ਦੇਸ਼ਾਂ ਦੀ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਆਪਣੀਆਂ ਲੱਤਾਂ ਇੱਕ ਹਿਸਾਬ ਦੇ ਨਾਲ ਫਸਾ ਰਹੀ ਹੈ। ਜਿਹੜਾ ਵੀ ਉਹਨਾਂ ਦਾ ਕਲਾਇੰਟ ਆ ਉਸ ਦੇ ਮੁਤਾਬਕ ਉਹ ਉਹਨਾਂ ਦੇ ਵੱਲ ਨੂੰ ਵੋਟ ਪਵੇ, ਉੱਦਾਂ ਦੇ ਜਿਹੜੇ ਕੰਮ ਆ ਉਹਨਾਂ ਡਾਟਾ ਤੋਂ ਜਿਹੜੀ ਆ ਉਹ ਕਰ ਰਹੀ ਆ। ਇਹ ਜਿਹੜਾ ਇਸ ਟਾਈਮ ਵਿਸਲ ਬਲੋਵਰ ਹੈਗਾ ਆ ਕ੍ਰਿਸਟੋਫਰ ਵਾਈਲ, ਉਸ ਨੇ ਜਿਹੜਾ ਹੁਣ ਇਹ ਆਖਿਆ ਵੀ ਉਹ ਹੁਣ ਜਿਹੜੀ ਕਾਂਗਰਸ ਦੇ ਸਾਹਮਣੇ ਵੀ ਪੇਸ਼ ਹੋਣ ਦੇ ਲਈ ਤਿਆਰ ਆ ਅਤੇ ਉਹ ਵਿਸਲ ਬਲੋਅਰ ਆ, ਟੈਸਟੀਫਾਈ ਕਰਨ ਦੇ ਲਈ ਵੀ ਤਿਆਰ ਆ ਵੀ ਫੇਸਬੁੱਕ ਡਾਟਾ ਆਪਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਕੈਂਬਰਿਜ ਐਨਾਲਿਟਿਕਾ ਆ ਉਹ ਕੰਮ ਕਰ ਰਹੀ ਸੀ। ਸੋ ਉਹ ਇਹ ਪਿਛਲੇ ਦਿਨਾਂ ਦੇ ਵਿੱਚ ਕੱਲ੍ਹ ਹੀ ਜਿਹੜੇ UK ਦਾ ਜਿਹੜਾ ਚੈਨਲ 4 ਆ ਉਹਨਾਂ ਨੇ ਇੱਕ ਸਟਿੰਗ ਆਪਰੇਸ਼ਨ ਜਿਹੜਾ ਕੀਤਾ, ਜਿਹਦੇ ਵਿੱਚ ਕੈਂਬਰਿਜ ਐਨਾਲਿਟਿਕਾ ਦੇ ਜਿਹੜੇ ਕੁਛ ਲੋਕਾਂ ਦੇ ਕੋਲੋਂ ਉਹਨਾਂ ਦੇ ਮੂੰਹਾਂ ਤੋਂ ਇਹ ਗੱਲਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਵੀ ਕਿਸ ਤਰੀਕੇ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਪੋਲੀਟੀਕਲ ਕੈਂਪੇਨਸ
ਜਿਹੜੇ ਕਰਨ ਦੇ ਲਈ ਉਹ ਕੀ ਹਰਕਤਾਂ ਜਿਹੜੀਆਂ ਆ ਕਰਨ ਦੇ ਲਈ ਤਿਆਰ ਰਹਿੰਦੇ ਨੇ। ਉਹਨਾਂ ਨੇ ਇਹ ਆਖਿਆ ਵੀ ਪੋਲੀਟੀਸ਼ੀਅਨਸ ਨੂੰ ਕਿਸ ਤਰੀਕੇ ਦੇ ਨਾਲ ਉਹ ਐਂਟਰੈਪ ਕਰਨ ਦੀਆਂ ਵੀ ਕੋਸ਼ਿਸ਼ਾਂ ਜਿਹੜੀਆਂ ਆ ਉਹ ਕਰਦੇ ਨੇ, ਚਾਹੇ ਉਹ ਔਰਤਾਂ ਦੇ ਸਹਾਰੇ ਹੋਣ, ਕਰਪਸ਼ਨ ਦੀਆਂ ਵੀਡੀਓਜ਼ ਬਣਾ ਕੇ ਹੋਵੇ। ਹਰ ਇੱਕ ਜਿਹੜਾ ਹੀਲਾ ਵਸੀਲਾ ਇੱਕ ਤਰੀਕੇ ਦੇ ਨਾਲ ਆਪਣੇ ਕਲਾਇੰਟ ਨੂੰ ਜਿਤਾਉਣ ਦੇ ਲਈ ਤੇ ਦੂਜੇ ਨੂੰ ਹਰਾਉਣ ਦੇ ਲਈ ਉਹ ਉੱਥੇ ਵਰਤ ਰਹੇ ਆ। UK ਦੀ ਪਾਰਲੀਮੈਂਟ ਦੇ ਵਿੱਚ ਆਲਰੇਡੀ ਇਸ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਵਿਵਾਦ ਆ ਉਹ ਇਸ ਟਾਈਮ ਸ਼ੁਰੂ ਹੋ ਚੁੱਕਾ ਆ। ਉਹ ਹੁਣ ਉਹਨਾਂ ਨੇ ਆਲਰੇਡੀ ਕੈਂਬਰਿਜ ਐਨਾਲਿਟਿਕਾ ਦੇ ਉੱਤੇ ਜਿਹੜੀ ਛਾਪੇਮਾਰੀ ਜਿਹੜੀ ਕਰ ਦਿੱਤੀ ਸੀ। ਜਿੱਦਾਂ ਹੀ ਇਹ ਬ੍ਰੇਕਿੰਗ ਨਿਊਜ਼ ਉੱਥੇ ਆਈ ਸੀ, ਸਟਿੰਗ ਆਪਰੇਸ਼ਨ ਜਿਹੜਾ ਉੱਥੇ ਰਿਲੀਜ਼ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਨਾਲ ਦੇ ਨਾਲ ਉਹਨਾਂ ਨੇ ਛਾਪੇਮਾਰੀ ਕੀਤੀ ਆ ਤੇ ਹੁਣ ਉਹਨਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਪਤਾ ਲੱਗੂਗਾ, ਕਿਉਂਕਿ ਫੇਸਬੁੱਕ ਦਾ ਡਾਟਾ ਜਿਹੜਾ ਯੂਜ਼ ਕੀਤਾ ਗਿਆ ਸੀ, ਇਸ ਕਰਕੇ ਫੇਸਬੁੱਕ ਦਾ ਇਸ ਟਾਈਮ ਬਹੁਤ ਹੀ ਮੰਦਾ ਜਿਹੜਾ ਆ ਉਹ ਹਾਲ ਹੋਇਆ ਪਿਆ ਆ। ਤੇ ਫੇਸਬੁੱਕ ਦੇ ਆਲਰੇਡੀ $40 ਬਿਲੀਅਨ ਦਾ ਜਿਹੜਾ ਓਵਰਆਲ ਇਹਨਾਂ ਨੂੰ ਘਾਟਾ ਪੈ ਚੁੱਕਾ ਆ। ਤੇ ਮਾਰਕ ਜ਼ਕਰਬਰਗ ਜੋ ਕਿ ਇਸ ਦਾ ਜਿਸਨੇ ਚਲਾਇਆ ਵੀ ਆ, ਜਿਸਨੇ ਫੇਸਬੁੱਕ ਬਣਾਇਆ ਆ, ਉਸ ਨੂੰ ਲੈ ਕੇ ਜਿਹੜਾ ਆ ਉਹ ਖੁਦ ਜਿਹੜਾ $5 ਬਿਲੀਅਨ ਜਿਹੜੇ ਨੁਕਸਾਨ ਦੇ ਵਿੱਚ ਚੱਲ ਰਿਹਾ ਆ। ਐਲੈਕਸ ਸਟੈਮਸ ਜੋ ਕਿ ਡਾਟਾ ਸਿਕਿਉਰਿਟੀ ਚੀਫ ਹੈਗਾ ਫੇਸਬੁੱਕ ਦੇ ਵਿੱਚ ਕੰਮ ਕਰਨ ਵਾਲਾ, ਉਸ ਨੇ ਆਲਰੇਡੀ ਜਿਹੜਾ ਆ ਹੁਣ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਆ। ਉਹ ਹੁਣ ਉੱਥੋਂ ਜਾ ਰਿਹਾ ਆ ਤੇ ਇਹ ਕਾਫੀ ਵੱਡੀ ਜਿਹੜੀ ਹੈ ਇੱਕ ਪ੍ਰੋਬਲਮ ਦਾ ਹੁਣ ਸਾਹਮਣਾ ਕਰੂਗਾ। ਜਿਹੜੀ ਫੈਡਰਲ ਟ੍ਰੇਡ ਕਮਿਸ਼ਨ ਆ, ਉਹਨਾਂ ਨੇ ਜਿਹੜਾ ਆਖਿਆ ਵੀ ਉਹ ਹੁਣ ਫੇਸਬੁੱਕ ਦੀ ਜਾਂਚ ਕਰਨਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਫੇਸਬੁੱਕ ਯੂਜ਼ਰਸ ਦਾ ਜਿਹੜਾ ਡਾਟਾ ਆ ਉਸ ਨੂੰ ਮਿਸਯੂਜ਼ ਕੀਤਾ ਗਿਆ ਆ। ਇਹਨਾਂ ਸਾਰਿਆਂ ਦੇ ਵਿੱਚ ਆਪਾਂ ਵੀ ਜਿਹੜੇ ਉਹ ਸ਼ਾਮਿਲ ਆ। ਇਹਨਾਂ ਯੂਜ਼ਰਸ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਜਿਹੜੇ ਫੇਸਬੁੱਕ ਨੂੰ ਬਹੁਤ ਜ਼ਿਆਦਾ ਜਿਹੜਾ ਵਰਤਦੇ ਨੇ। ਦੇਖੋ, ਵਰਤਣ ਦੇ ਲਈ ਬਣੀ ਹੋਈ ਹੈ ਚੀਜ਼ ਤੇ ਹਰ ਇੱਕ ਜਣਾ ਵਰਤਦਾ ਹੈ, ਪਰ ਇਸ ਦੇ ਨਾਲ ਕੀ ਕਰਦੇ ਆ ਵੀ ਆਪਾਂ ਨੂੰ ਅਕਸਰ ਜੇ ਤੁਸੀਂ ਦੇਖੋ ਕਿਤੇ ਕੋਈ ਤੁਹਾਨੂੰ ਉੱਥੇ ਕੁਇਜ਼ ਆਉਂਦਾ ਆ, ਸੋ ਇਹਨਾਂ ਕੁਇਜ਼ਜ਼ ਦੇ ਜ਼ਰੀਏ ਤੁਹਾਡੀ ਜਿਹੜੀ ਉਹ ਦੇਖਦੇ ਆ ਵੀ ਤੁਸੀਂ ਕਿਸ ਵਾਲੇ ਪਾਸੇ ਨੂੰ ਲੀਨ ਕਰ ਰਹੇ ਹੋ, ਵੀ ਤੁਸੀਂ ਡੈਮੋਕ੍ਰੇਟ ਪਾਰਟੀ ਨੂੰ ਲੀਨ ਕਰ ਰਹੇ ਹੋ, ਤੁਸੀਂ ਰਿਪਬਲਿਕਨ ਪਾਰਟੀ ਨੂੰ ਲੀਨ ਕਰ ਰਹੇ ਹੋ। ਤੇ ਉਹ ਸਾਰੇ ਡਾਟੇ ਨੂੰ ਯੂਜ਼ ਕਰਦੇ ਹੋਏ, ਮੈਂ ਇੱਥੋਂ ਦੀ ਗੱਲ ਕਰ ਰਿਹਾ, ਇਸੇ ਤਰੀਕੇ ਦੇ ਨਾਲ ਵੱਖ-ਵੱਖ ਮੁਲਕਾਂ 'ਚ ਜਿਹੜੀਆਂ ਵੀ ਉੱਥੇ ਦੀਆਂ ਪਾਰਟੀਆਂ ਆ, ਜਿਹੜੇ ਵੀ ਉੱਥੋਂ ਦੇ ਪੋਲੀਟੀਕਲ ਫਿਗਰਸ ਆ, ਉਹਨਾਂ ਨੂੰ ਲੈ ਕੇ ਜਿਹੜੇ ਇਸ ਤਰੀਕੇ ਦੇ ਐਨਾਲਿਸਿਸ ਜਿਹੜੇ ਆ ਉਹ ਬਿਗ ਡਾਟਾ ਦੇ ਵਿੱਚੋਂ ਉਹ ਕਰਦੇ ਨੇ। ਤੇ ਬਹੁਤ ਵੱਡੀ ਇੱਕ ਪ੍ਰੋਬਲਮ ਜਿਹੜੀ ਉਹ ਸਾਹਮਣੇ ਆ ਰਹੀ ਆ ਵੀ ਕਿਸ ਤਰੀਕੇ ਦੇ ਨਾਲ UK ਦੀ ਜਿਹੜੀ ਕੰਪਨੀ ਆ ਕੈਂਬਰਿਜ ਐਨਾਲਿਟਿਕਾ, ਇਹਨਾਂ ਨੇ ਜਿਹੜੇ ਫੇਸਬੁੱਕ ਯੂਜ਼ਰਸ ਦਾ ਇਹ ਜਿਹੜਾ ਡਾਟਾ ਆ ਉਸ ਦਾ ਦੁਰਉਪਯੋਗ ਕਰਕੇ ਇੱਕ ਹਿਸਾਬ ਦੇ ਨਾਲ ਇਲੈਕਸ਼ਨਸ ਨੂੰ ਜਿਹੜਾ ਪਰਸੂਏਡ ਕਰਨ ਦੀ ਕੋਸ਼ਿਸ਼ ਕੀਤੀ ਆ, ਇੱਕ ਪੱਖ ਨੂੰ ਸਵੇ ਕਰਨ ਦੀ ਕੋਸ਼ਿਸ਼ ਕੀਤੀ ਆ। ਉਸ ਸਟਿੰਗ ਆਪਰੇਸ਼ਨ ਦੇ ਵਿੱਚ ਇੱਕ ਬੰਦਾ ਬਣ ਕੇ ਗਿਆ ਸੀਗਾ ਵੀ ਮੈਂ ਸ਼੍ਰੀਲੰਕਾ ਦਾ ਇੱਕ ਬਹੁਤ ਵੈਲਦੀ ਬੰਦਿਆਂ ਦੇ ਵੱਲੋਂ ਜਿਹੜਾ ਆ ਉਹ ਮੇਰੇ ਕਲਾਇੰਟ ਨੇ, ਉਹਨਾਂ ਦਾ ਉਹ ਬਣ ਕੇ ਆਇਆ ਸੀਗਾ ਨੁਮਾਇੰਦਾ, ਵੀ ਉਹਨੇ ਇਲੈਕਸ਼ਨ ਲੜਨੀ ਆ, ਪੋਲੀਟਿਕਸ ਦੇ ਵਿੱਚ ਉਹਨੇ ਆਉਣਾ ਆ, ਤੇ ਹੁਣ ਤੁਸੀਂ ਦੱਸੋ ਵੀ ਤੁਸੀਂ ਉਸ ਦੀ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਹੋ। ਤਾਂ ਉਸ ਸਟਿੰਗ ਆਪਰੇਸ਼ਨ ਦੇ ਵਿੱਚ ਕੈਂਬਰਿਜ ਐਨਾਲਿਟਿਕਾ ਦੇ ਜਿਹੜੇ ਬੰਦੇ ਆ ਉਹ ਦੱਸ ਰਹੇ ਸੀਗੇ ਵੀ ਅਸੀਂ ਕਿੱਦਾਂ ਕੀਨੀਆ ਦੇ ਵਿੱਚ ਕੈਨੀਆਟਾ ਜਿਹੜਾ ਸੀਗਾ ਉਸ ਦੀ 2 ਵਾਰੀ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਮਦਦ ਕੀਤੀ ਆ, 2 ਵਾਰੀ ਜਿਹੜੀ ਉਸ ਦੀ ਪੋਲੀਟੀਕਲ ਜਿਹੜੀ ਪਾਰਟੀ ਆ ਉਸ ਨੂੰ ਰੀਬ੍ਰਾਂਡ ਕੀਤਾ ਆ। ਕਹਿੰਦੇ ਕੱਲੀ ਚੀਜ਼ ਸਟੇਜ ਉੱਤੇ ਕੀ ਪਿਆ ਹੋਣਾ ਚਾਹੀਦਾ, ਕੀ ਉਸ ਦੇ ਵਿੱਚ ਬੋਲਣਾ ਆ, ਕਿਹੜੀਆਂ ਗੱਲਾਂ ਆ, ਕਿਹੜੀਆਂ ਐਡਸ ਦੇ ਵਿੱਚ ਕੀ ਜਿਹੜਾ ਕੰਟੈਂਟ ਹੋਣਾ ਹੈ, ਸਾਰਾ ਕੁਛ ਇਸ ਸਾਰੇ ਡਾਟਾ ਨੂੰ ਦੇਖਦੇ ਹੋਏ ਹੀ ਜਿਹੜਾ ਉਹ ਦੇਖਿਆ ਜਾਂਦਾ ਆ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਯੂਜ਼ਰ ਡਾਟਾ ਦੇ ਦੁਰਉਪਯੋਗ ਇੱਕ ਹਿਸਾਬ ਦੇ ਨਾਲ ਹੋ ਰਿਹਾ ਆ ਵੀ ਉਹ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤੁਸੀਂ ਕਿਹੜੀ ਚੀਜ਼ ਦੇ ਉੱਤੇ ਰਿਐਕਸ਼ਨ ਦੇਣਾ ਹੈ, ਇਮੋਸ਼ਨਲ ਰਿਐਕਸ਼ਨ ਕਿੱਦਾਂ ਦੇਣਾ ਆ, ਪੋਲੀਟੀਕਲ ਰਿਐਕਸ਼ਨ ਕਿੱਦਾਂ ਦਾ ਹੋਣਾ, ਕਦੋਂ ਤੁਹਾਨੂੰ ਕਿਹੜੀ ਚੀਜ਼ ਦੇ ਉੱਤੇ ਗੁੱਸਾ ਆ ਸਕਦਾ ਆ। ਸੋ ਮਾਈਕਰੋ ਮੈਨੇਜਮੈਂਟ ਜਿਹੜੀ ਇਕੱਲੇ ਬੰਦਿਆਂ ਦੀ ਇੱਕ ਹਿਸਾਬ ਦੇ ਨਾਲ ਕੀਤੀ ਜਾਂਦੀ ਆ। ਸੋ ਕਾਫੀ ਵੱਡੀ ਜਿਹੜੀ ਇਸ ਟਾਈਮ ਸਮੱਸਿਆ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ। ਤੇ ਜਿਹੜੀ ਨਾਲ ਦੇ ਨਾਲ ਜਿਹੜੀ ਕੈਂਬਰਿਜ ਐਨਾਲਿਟਿਕਾ ਆ ਉਹਨਾਂ ਦੀ ਕਹਿੰਦੇ ਆ ਵੀ ਇਸ ਟਾਈਮ ਸਾਰੇ ਆਪਰੇਸ਼ਨ ਆ ਉਹਨਾਂ ਨੂੰ ਸਸਪੈਂਡ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਫੇਸਬੁੱਕ ਯੂਜ਼ਰ ਜਿਹੜਾ ਵਰਤਦਾ ਆ, ਫੇਸਬੁੱਕ ਇਹ ਆਖਦੀ ਆ ਵੀ ਅਸੀਂ ਤੁਹਾਡਾ ਡਾਟਾ ਕਿਸੇ ਨਾਲ ਵੀ ਜਿਹੜਾ ਉਹ ਸ਼ੇਅਰ ਨਹੀਂ ਕਰਦੇ, ਤੇ ਇਹਦੇ ਦੇ ਨਾਲ ਜਿਹੜਾ ਆ ਇਹ ਹੁਣ ਇੱਥੋਂ ਇਹ ਪਤਾ ਲੱਗ ਰਿਹਾ ਵੀ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ। ਤੁਹਾਡਾ ਇਨਫੈਕਟ ਜਿਹੜੀ ਇਨਫੋਰਮੇਸ਼ਨ ਆ ਬਿਲਕੁਲ ਸ਼ਰੇਆਮ ਜਿਹੜੀ ਆ ਉਹ ਵੱਖ-ਵੱਖ ਕੰਪਨੀਆਂ ਇੱਦਾਂ ਯੂਜ਼ ਕਰਦੀ ਆ। ਕੁਛ ਦਿਨ ਪਹਿਲਾਂ ਐਡਵਰਡ ਸਨੋਡਨ ਜਿਹੜਾ ਕਿ NSA ਦਾ ਇੱਥੇ ਦਾ ਜਿਹੜਾ ਵਿਸਲ ਬਲੋਅਰ ਸੀਗਾ,
ਉਸਨੇ ਜਿਹੜੀ ਇਹ ਬਿਆਨ ਦਿੱਤਾ ਸੀ। ਫੇਸਬੁੱਕ ਕਹਿੰਦਾ ਇੱਕ ਹਿਸਾਬ ਦੇ ਨਾਲ ਜਿਹੜੀ ਸਰਵੇਲੈਂਸ ਕੰਪਨੀ ਆ, ਬਸ ਇਸ ਨੂੰ ਰੀਬ੍ਰਾਂਡ ਕੀਤਾ ਹੋਇਆ ਆ ਇਸ ਨਾਂ ਦੇ ਉੱਤੇ ਵੀ ਇਹ ਸੋਸ਼ਲ ਮੀਡੀਆ ਆ। ਸੋ ਹਰ ਇੱਕ ਬੰਦਾ ਜਿਹੜਾ ਹੁਣ ਫੇਸਬੁੱਕ ਜਿਹੜਾ ਵਰਤ ਰਿਹਾ ਆ ਉਹ ਉਸ ਦੇ ਵਿੱਚ ਜਿਹੜਾ ਉਸ ਨੂੰ ਹੁਣ ਦੇਖਣ ਵਾਲੀ ਚੀਜ਼ ਹੈਗੀ ਆ ਵੀ ਕਿਹੜੀ ਇਨਫੋਰਮੇਸ਼ਨ ਉਹ ਬੰਦਾ ਉੱਥੇ ਰੱਖਣੀ ਚਾਹੁੰਦਾ ਆ, ਕਿਹੜੀ ਜਿਹੜੀ ਲੁਕਾਉਣੀ ਚਾਹੁੰਦਾ ਆ। ਘੱਟ ਤੋਂ ਘੱਟ ਜਿਹੜੀ ਫੇਸਬੁੱਕ ਦੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਆ। ਇੱਥੋਂ ਤੱਕ ਕਿ ਜਿਹੜਾ ਇਹ ਵੀ ਚੀਜ਼ ਦੇਖੀ ਗਈ ਆ, ਬਹੁਤ ਸਾਰੇ ਲੋਕ ਦੇਖੋ ਆਪਾਂ ਇਹ ਕਿਹਾ ਜਾਂਦਾ ਸੀ ਵੀ NSA FBI CIA ਵਾਲੇ ਤੁਹਾਨੂੰ ਆਲ ਦਾ ਟਾਈਮ ਸੁਣ ਰਹੇ ਨੇ, ਦੇਖ ਰਹੇ ਨੇ। ਜਿਹੜੇ ਤੁਸੀਂ ਆਪਣੇ ਲੈਪਟਾਪਸ ਦੇ ਫਿਰ ਉਹ ਕਈ ਜਾਣੇ ਆਪਣੇ ਮਾਈਕ ਦੇ ਉੱਤੇ ਟੇਪ ਲਾ ਦਿੰਦੇ ਸੀ ਜਾਂ ਕੈਮਰੇ ਦੇ ਉੱਤੇ ਜਿਹੜੇ ਉਹ ਟੇਪ ਲਾ ਦਿੰਦੇ ਸੀ। ਮੈਂ ਕਈਆਂ ਨੂੰ ਇੱਥੇ ਆਪਣੇ ਫੋਨਸ ਦੇ ਕੈਮਰਿਆਂ ਦੇ ਉੱਤੇ ਵੀ ਟੇਪ ਲਾਈ ਹੋਈ ਜਿਹੜੀ ਉਹ ਦੇਖੀ ਆ। ਉਹਨਾਂ ਨੂੰ ਵੀ ਇਸੇ ਚੀਜ਼ ਦਾ ਜਿਹੜਾ ਖਦਸ਼ਾ ਆ ਉਹ ਹਮੇਸ਼ਾ ਹੀ ਜਿਹੜਾ ਉਹ ਰਹਿੰਦਾ ਆ। ਸੋ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ ਇਸ ਟਾਈਮ ਉਸ ਦੇ ਵਿੱਚੋਂ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਫੇਸਬੁੱਕ ਬਹੁਤ ਹੀ ਜ਼ਿਆਦਾ ਜਿਹੜੀ ਡਾਊਨ ਆ ਇਸ ਟਾਈਮ ਜਾ ਰਹੀ ਆ। ਅਤੇ ਇੱਕ ਕਹਿ ਲਓ ਵੀ ਫੇਸਬੁੱਕ ਨੂੰ ਡਿਲੀਟ ਕਰਨ ਦੀ ਲੋਕ ਜਿਹੜੇ ਉਸ ਨੂੰ ਧੜਾ ਧੜ ਜਿਹੜੇ ਉਹ ਛੱਡ ਰਹੇ ਨੇ। ਜਦੋਂ ਦੇ ਡਾਟਾ ਲੀਕ ਦੀ ਇਨਫੋਰਮੇਸ਼ਨ ਆਈ ਆ ਉਦੋਂ ਤੋਂ ਲੈ ਕੇ ਹੁਣ ਤੱਕ 50 ਮਿਲੀਅਨ ਯੂਜ਼ਰਸ ਕਹਿੰਦੇ ਆ ਉਹਨਾਂ ਨੇ ਜਿਹੜਾ ਆਪਣੇ ਫੇਸਬੁੱਕ ਛੱਡਣ ਦਾ ਇੱਕ ਹਿਸਾਬ ਨਾਲ ਇਰਾਦਾ ਬਣਾਇਆ ਆ। ਅਤੇ #delete Facebook ਮੂਵਮੈਂਟ ਕਹਿੰਦੇ ਲਗਾਤਾਰ ਜ਼ੋਰ ਜਿਹੜੀ ਇਸ ਟਾਈਮ ਫੜ ਰਹੀ ਆ ਅਤੇ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਆ। ਅਤੇ ਹੁਣ ਦੇਖਦੇ ਹਾਂ ਵੀ ਜਿਹੜਾ ਕੈਂਬਰਿਜ ਐਨਾਲਿਟਿਕਾ ਦਾ ਜਿਹੜਾ ਵਿਸਲ ਬਲੋਵਰ ਆ ਜਿਸ ਨੇ ਇਸ ਪੂਰੇ ਘਟਨਾ ਚੱਕਰ ਦੇ ਕਹਿ ਲਓ ਵੀ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਦੇ ਵਿੱਚ ਸਟਿੰਗ ਆਪਰੇਸ਼ਨ ਵੀ ਆਇਆ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਦਾ ਸਾਹਮਣਾ ਜਿਹੜਾ ਕੈਂਬਰਿਜ ਐਨਾਲਿਟਿਕਾ ਨੂੰ ਕਰਨਾ ਜਿਹੜਾ ਉਹ ਪਊਗਾ। ਇਹੀ ਨਹੀਂ, ਹੁਣ ਉਹ ਜਿਹੜਾ ਵਿਸਲ ਬਲੋਵਰ ਆ ਉਹ ਕਹਿੰਦਾ ਵੀ ਮੈਂ ਜਿਹੜੇ ਹਾਊਸ ਡੈਮੋਕ੍ਰੇਟ ਦੀ ਜਿਹੜੀ ਇੰਟੈਲੀਜੈਂਸ ਕਮੇਟੀ ਆ ਉਹਨਾਂ ਦੇ ਸਾਹਮਣੇ ਟੈਸਟੀਫਾਈ ਕਰਨ ਦੇ ਲਈ ਵੀ ਰੈਡੀ ਹੈਗਾ ਆ। ਬਹੁਤ ਸਾਰੇ ਲੋਕ ਇਸ ਟਾਈਮ ਟਵੀਟ ਦੇ ਉੱਤੇ ਟਵੀਟ ਜਿਹੜੇ ਕਰ ਰਹੇ ਨੇ ਵੀ ਕਹਿੰਦੇ ਦੇਖੋ ਕਿਸ ਤਰੀਕੇ ਦੇ ਨਾਲ UK ਨੇ ਕਿੰਨਾ ਤੇਜ਼ੀ ਦੇ ਨਾਲ ਜਿਹੜਾ ਉੱਥੇ ਐਕਸ਼ਨ ਲਿਆ ਆ ਵੀ ਕੈਂਬਰਿਜ ਐਨਾਲਿਟਿਕਾ ਨੂੰ ਲੈ ਕੇ। ਜਿੱਦਾਂ ਹੀ ਇਹਦੇ ਬਾਰੇ ਪਤਾ ਲੱਗੀ ਆ ਅਤੇ 2 ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਸਟਿੰਗ ਆਪਰੇਸ਼ਨ ਦੇ ਏਅਰ ਹੋਣ ਤੋਂ ਬਾਅਦ ਦੇ ਵਿੱਚ 2 ਘੰਟਿਆਂ ਦੇ ਵਿੱਚ ਉਹਨਾਂ ਨੇ ਵਾਰੰਟ ਲੈ ਕੇ ਕੈਂਬਰਿਜ ਦੇ ਹੈੱਡਕੁਆਟਰ ਆ ਉਸ ਨੂੰ ਉਹਨਾਂ ਨੇ ਰੇਡ ਵੀ ਜਿਹੜਾ ਕਰ ਦਿੱਤਾ। ਅਤੇ ਬਹੁਤ ਸਾਰੇ ਲੋਕ ਇੱਥੇ ਇਹਦੇ ਨਾਲ ਉਹ ਜੋੜ ਕੇ ਦੇਖ ਰਿਹਾ ਵੀ ਇੱਥੇ ਕਿੰਨਾ ਕੁਛ ਚੱਲ ਰਿਹਾ। 1 ਸਾਲ ਹੋ ਗਿਆ ਆ ਵੀ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਅਤੇ ਸਾਡੀ ਜਿਹੜੀ ਕਾਂਗਰਸ ਆ ਇੱਥੇ ਕਰ ਕੁਛ ਨਹੀਂ ਰਹੀ। ਚਲੋ ਇਹ ਇੱਥੇ ਜਿਹੜਾ ਉਹ ਕੰਮ ਜਿਹੜਾ ਚੱਲ ਰਿਹਾ ਆ। ਪਰ ਹੁਣ ਬਹੁਤ ਸਾਰੇ ਲੋਕ ਹੋਰ ਕਈ ਚੀਜ਼ਾਂ ਦੇ ਨਾਲ ਜਿਹੜਾ ਸਾਹਮਣੇ ਆ ਰਹੇ ਆ। ਫੇਸਬੁੱਕ ਦੇ ਵਿੱਚ ਜਦੋਂ ਤੁਸੀਂ ਵਰਤਦੇ ਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਆਪ ਤੁਹਾਨੂੰ ਆਟੋਮੈਟਿਕਲੀ ਆਪਟ ਇਨ ਕੀਤਾ ਜਾਂਦਾ ਹੈ, ਤੁਹਾਡੇ ਲਈ ਆਪਣੇ ਆਪ ਓਕੇ ਕੀਤਾ ਜਾਂਦਾ ਆ। ਸੋ ਆਪਣੀਆਂ ਪ੍ਰਾਈਵੇਸੀ ਜਿਹੜੀਆਂ ਆ ਉਹ ਸੈਟਿੰਗਸ ਨੂੰ ਚੰਗੀ ਤਰ੍ਹਾਂ ਦੇਖੋ ਵੀ ਉਹ ਮੇਕ ਸ਼ੋਰ ਕਰੋ ਵੀ ਜਿਹੜਾ ਤੁਹਾਡਾ ਡਾਟਾ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਸ਼ੇਅਰ ਨਾ ਕਰੇ। ਬਹੁਤ ਸਾਰੀਆਂ ਜਿਹੜੀਆਂ ਐਪਸ ਆ ਉਹ ਤੁਹਾਡੀ ਬਾਇਓ, ਬਰਥਡੇ, ਫੈਮਿਲੀ, ਰਿਲੇਸ਼ਨਸ਼ਿਪ, ਰਿਲੀਜੀਅਸ, ਪੋਲੀਟੀਕਲ ਵਿਊਜ਼, ਵੈਬਸਾਈਟ, ਔਨਲਾਈਨ ਕਦੋਂ ਪੋਸਟ ਕਿੰਨੀਆਂ ਤੁਹਾਡੀ ਟਾਈਮਲਾਈਨ 'ਤੇ, ਹੋਮ ਟਾਊਨ, ਐਜੂਕੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਸਾਰੀਆਂ ਹੋਰ ਐਪਸ ਆ ਉਹ ਤੁਹਾਡੇ ਇਹ ਫੇਸਬੁੱਕ ਦੇ ਡਾਟਾ ਜਿਹੜੀਆਂ ਉਹ ਲੈ ਜਾਂਦੀਆਂ ਨੇ। ਆਪਾਂ ਕਦੀ ਕੋਈ ਕੁਇਜ਼ ਦੇ ਰਿਹਾ ਹੁੰਦਾ ਆ ਤਾਂ ਉਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਪੋਸਟ ਨਹੀਂ ਕਰਾਂਗੇ ਪਰ ਤੁਹਾਡੀ ਇਨਫੋਰਮੇਸ਼ਨ ਤਾਂ ਆਹ ਚੀਜ਼ਾਂ ਜਿਹੜੀਆਂ ਤੁਹਾਡੀ ਲਵਾਂਗੇ। ਆਪਾਂ ਉਸ ਚੀਜ਼ ਨੂੰ ਪੜ੍ਹਨ ਦੀ ਬਜਾਏ ਹਰ ਇੱਕ ਜਾਣੇ ਓਕੇ ਕਰਕੇ, ਕਿਉਂਕਿ ਉਦੋਂ ਮਨ ਦੇ ਵਿੱਚ ਆਇਆ ਹੁੰਦਾ ਵੀ ਆਹ ਕੁਇਜ਼ ਲੈਣੀ ਆ ਜਾਂ ਆਹ ਕੰਮ ਕਰਨਾ ਆ ਜਾਂ ਗੇਮ ਖੇਡਣੀ ਆ ਜਾਂ ਕੁਛ ਕਰਨਾ ਆ, ਅਤੇ ਉਸ ਨੂੰ ਲੈ ਕੇ ਫਿਰ ਉਹ ਚਲੇ ਜਾਂਦੇ ਆ ਅਤੇ ਸਾਰੀ ਜਿਹੜੀ ਤੁਹਾਡੀ ਇਨਫੋਰਮੇਸ਼ਨ ਆ ਉਹ ਚਲੇ ਜਾਂਦੀ ਹੈ। ਅਤੇ ਇਸੇ ਚੀਜ਼ ਦਾ ਜਿਹੜਾ ਉਹ ਹੁਣ ਰੌਲਾ ਆ ਵੀ ਫੇਸਬੁੱਕ ਜਿਹੜੀ ਆ ਉਹ ਕਰੀ ਕੀ ਜਾ ਰਹੀ ਆ। ਸੋ ਹੁਣ ਬਹੁਤ ਸਾਰੀ ਮੰਗ ਇਹ ਉੱਠ ਰਹੀ ਹੈ ਨਾਲ ਦੇ ਨਾਲ ਵੀ ਮਾਰਕ ਜ਼ਕਰਬਰਗ ਆ ਉਸ ਨੂੰ ਜਿਹੜਾ ਕਮੇਟੀ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਉਹ ਆ ਕੇ ਜਿਹੜਾ ਟੈਸਟੀਫਾਈ ਕਰੇ ਇਸ ਪੂਰੇ ਮਾਮਲੇ ਨੂੰ ਲੈ ਕੇ। ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ, ਜਿਹੜਾ ਘਾਟਾ ਆ, ਉਹ ਆਲਰੇਡੀ ਫੇਸਬੁੱਕ ਆ ਉਸ ਨੂੰ ਜਿਹੜਾ ਉਹ ਝੱਲਣਾ ਪੈ ਰਿਹਾ ਆ ਅਤੇ ਝੱਲ ਚੁੱਕੀ ਆ। ਅਤੇ ਜਿਸ ਤਰੀਕੇ ਦੇ ਨਾਲ ਇਹ ਮੂਵਮੈਂਟ ਵੱਧ ਰਹੀ ਆ ਡਿਲੀਟ ਫੇਸਬੁੱਕ ਵਾਲੀ, ਇਸ ਦੇ ਵਿੱਚ ਲੱਗਦਾ ਵੀ ਨੰਬਰ ਆਫ ਯੂਜ਼ਰਸ ਦਾ ਜਿਹੜਾ ਇਸ ਦੇ ਵਿੱਚ ਵਾਧਾ ਹੀ ਜਿਹੜਾ ਹੋਵੇਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗਦਾ ਵੀ ਫੇਸਬੁੱਕ ਵਾਲੇ ਕੀ ਹੁੰਦੇ ਆ ਅਤੇ ਅਮਰੀਕਾ ਵਾਲੇ ਖਾਸ ਕਰਕੇ ਜਿਹੜੀ ਇੱਥੋਂ ਦੀ ਕਾਂਗਰਸ ਆ ਇਸ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਆ ਉਹ ਗੱਲ ਕਰੇਗੀ। ਉੱਧਰ ਜਿਹੜਾ ਵਿਸਲ ਬਲੋਵਰ ਸੀ ਉਸ ਦਾ ਅਕਾਊਂਟ ਜਿਹੜਾ ਫੇਸਬੁੱਕ ਨੇ ਸਸਪੈਂਡ ਜਿਹੜਾ ਆ ਉਹ ਕਰ ਦਿੱਤਾ ਆ
ਤੇ ਫੇਸਬੁੱਕ ਦੇ ਉੱਤੇ ਜਿਹੜਾ ਉਸਦਾ ਹੁਣ ਉਹਨਾਂ ਨੇ ਸਸਪੈਂਡ ਕਰਤਾ ਤਾਂ ਜੋ ਫੇਸਬੁੱਕ ਨੂੰ ਜਿਹੜਾ ਉਹ ਵਰਤ ਨਾ ਸਕੇ, ਕਿਉਂਕਿ ਉਸੇ ਨੇ ਹੀ ਜਿਹੜੀ ਇਨਫੋਰਮੇਸ਼ਨ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਸੀ। ਕ੍ਰਿਸਟੋਫਰ ਵਾਈਲੀ ਜਿਹੜਾ ਉਸਦਾ ਨਾਮ ਆ, ਜਿਹੜਾ ਵਿਸਲ ਬਲੋਵਰ ਆ, ਜਿਸ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਰਹੀ ਆ। ਤੇ ਉਹਦੇ ਜਿਹੜੇ ਡਾਇਨ ਫਾਈਨਸਟਨ ਸੈਨੇਟਰ ਆ, ਉਹਨਾਂ ਨੇ ਕਿਹਾ ਵੀ ਮੈਂ 5-6 ਮਹੀਨੇ ਪਹਿਲਾਂ ਵੀ ਇਸ ਕੈਂਬਰਿਜ ਐਨਾਲਿਟਿਕਾ ਦੇ ਮਾਮਲੇ ਦੇ ਵਿੱਚ ਇਨਫੋਰਮੇਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਟਾਈਮ ਦੇ ਉੱਤੇ ਜਿਹੜੀ ਇੰਟੈਲੀਜੈਂਸ ਕਮੇਟੀ ਸੀਗੀ ਜਿਹੜੀ ਕਾਂਗਰਸ ਦੇ ਵੱਲੋਂ ਜਿਹੜੀ ਰਿਪਬਲਿਕਨ ਡੈਮੋਕ੍ਰੇਟ ਪਾਰਟੀਆਂ ਨੇ ਮਿਲ ਕੇ ਬਣੀ ਹੋਈ ਆ, ਉਹਨਾਂ ਨੇ ਇਸ ਦੇ ਉੱਤੇ ਕੋਈ ਬਹੁਤੀ ਜਿਹੜਾ ਗੌਰ ਨਹੀਂ ਕੀਤਾ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਵੀ ਇਹ ਇੱਦਾਂ ਦਾ ਕੰਮ ਜਿਹੜਾ ਆ ਉਹ ਕਰ ਰਹੇ ਨੇ, ਤੇ ਹੁਣ ਉਹ ਵੀ ਮੈਦਾਨ ਦੇ ਵਿੱਚ ਨਿਤਰੇ ਨੇ। ਉਹ ਵੀ ਹੁਣ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਗੱਲ ਲੈ ਕੇ ਉਠਾ ਰਹੇ ਨੇ ਵੀ ਇਸ ਦੇ ਬਾਰੇ ਜਿਹੜੀ ਆ ਵੱਡੀ ਜਾਂਚ ਹੋਣੀ ਚਾਹੀਦੀ ਆ। ਸੋ ਜਿਹੜੀ ਕੈਂਬਰਿਜ ਐਨਾਲਿਟਿਕਾ ਆ, ਉਹਨਾਂ ਨੇ ਦੱਸਿਆ ਹੈ ਵੀ ਜਿਹੜੇ ਸਭ ਤੋਂ ਵੱਡਾ ਉਹਨਾਂ ਦਾ ਟੌਪ ਦਾ ਜਿਹੜਾ ਇਲੈਕਸ਼ਨ ਦੇ ਦੌਰਾਨ, ਜਿਹੜੀ ਅਮਰੀਕਾ ਦੀ ਇਲੈਕਸ਼ਨ ਦੇ ਦੌਰਾਨ ਜਿਹੜਾ ਉਹਨਾਂ ਦਾ ਕਲਾਇੰਟ ਸੀ ਉਹ ਡੋਨਲਡ ਟਰੰਪ ਸੀਗੇ, ਟੈਡ ਕਰੂਜ਼ ਵੀ ਰਹੇ, ਹੋਰ ਵੀ ਬਹੁਤ ਸਾਰੇ ਜਿਹੜੇ 14-15 ਜਾਣਿਆਂ ਦੇ ਉਹਨਾਂ ਨੇ ਉਸ ਦੇ ਵਿੱਚ ਨਸ਼ਰ ਕੀਤੇ ਆ ਨਾਮ ਵੀ, ਕਿੰਨਾ ਨੇ ਕਿੰਨੇ ਡਾਲਰ ਜਿਹੜੇ ਆ ਉਹ ਉਹਨਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਦੇ ਲਈ ਜਾਂ ਉਹਨਾਂ ਦੀ ਮਾਰਕੀਟਿੰਗ ਕੰਪਨੀ ਦੀ ਆੜ ਦੇ ਵਿੱਚ ਇਹ ਕੁਛ ਜਿਹੜਾ ਉਹ ਕਰ ਰਿਹਾ ਵੀ ਅਸੀਂ ਤੁਹਾਨੂੰ ਬ੍ਰਾਂਡ ਕਰਾਂਗੇ, ਇਹ ਤੁਹਾਡੀ ਵਧੀਆ ਇਨਫੋਰਮੇਸ਼ਨ ਜਿਹੜੀ ਲੋਕਾਂ ਤੱਕ ਜਿਹੜੀ ਉਹ ਸ਼ੇਅਰ ਕਰਾਂਗੇ। ਪਰ ਇਹ ਡਿਜੀਟਲ ਮਾਰਕੀਟਿੰਗ ਦੇ ਨਾਂ ਦੇ ਉੱਤੇ ਅੰਦਰ ਖਾਤੇ ਜਿਹੜਾ ਆ ਕਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਸੀ, ਇਹ ਚੀਜ਼ਾਂ ਦੀਆਂ ਜਿਹੜੀਆਂ ਪਰਤਾਂ ਹੌਲੀ ਹੁਣ ਖੁੱਲ੍ਹ ਰਹੀਆਂ ਨੇ। ਇਹ ਦੇਖੋ ਓਪਨ ਸੀਕਰੇਟ ਵਾਲੀ ਗੱਲ ਸੀਗੀ, ਇੱਕ ਹਿਸਾਬ ਨਾਲ ਹਰ ਇੱਕ ਨੂੰ ਪਤਾ ਆ ਵੀ ਇਹ ਜਿਹੜਾ ਡਾਟਾ ਆ ਕਿਸ ਤਰੀਕੇ ਦੇ ਨਾਲ ਵਰਤਿਆ ਜਾਂਦਾ ਆ, ਪਰ ਨਾਲ ਦੇ ਨਾਲ ਇਹ ਹੁਣ ਇਸ ਦੇ ਪ੍ਰਤੀ ਹਰ ਇੱਕ ਨੂੰ ਬਹੁਤ ਹੀ ਸੰਵੇਦਨਸ਼ੀਲ ਹੋਣਾ ਪਵੇਗਾ ਤੇ ਗਹਿਰਾਈ ਦੇ ਨਾਲ ਜਿਹੜੀ ਉਹ ਸੋਚ ਰੱਖਣੀ ਪਊਗੀ ਵੀ ਕਿਹੜੀ ਜਿਹੜੀ ਇਨਫੋਰਮੇਸ਼ਨ ਤੁਸੀਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ। ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੇ ਚੈਨਲ ਵਾਲੇ ਉਹਨਾਂ ਨੇ ਦਿਖਾਇਆ ਸੀ ਵੀ ਕਿਸ ਤਰੀਕੇ ਦੇ ਨਾਲ ਗੂਗਲ ਐਪਲ ਵਾਲੇ ਆ, ਜੇ ਤੁਸੀਂ ਆਪਣਾ ਫੋਨ ਬੰਦ ਵੀ ਕਰ ਦਿੰਦੇ ਹੋ, ਵਾਈਫਾਈ ਦੇ ਨਾਲੋਂ ਜਿਹੜਾ ਤੋੜ ਵੀ ਦਿੰਦੇ ਹੋ, 에ਅਰਪਲੇਨ ਮੋਡ ਤੇ ਵੀ ਲਾ ਦਿੰਦੇ ਹੋ, ਉਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਲਗਾਤਾਰ ਇਕੱਠੀ ਕਰਦਾ ਰਹਿੰਦਾ ਆ ਵੀ ਤੁਸੀਂ ਵਾਕ ਕਰ ਰਹੇ ਹੋ, ਤੁਸੀਂ ਭੱਜ ਰਹੇ ਹੋ, ਤੁਸੀਂ ਗੱਡੀ ਤੇ ਚਲਾ ਰਹੇ ਹੋ, ਕਿ ਤੁਸੀਂ ਘਰੇ ਬੈਠੇ ਹੋ, ਕੀ ਕੁਛ ਕਰ ਰਹੇ ਹੋ। ਤੇ ਜਿੱਦਾਂ ਹੀ ਵਾਈਫਾਈ ਦੇ ਨਾਲ ਦੁਬਾਰਾ ਜੁੜਦਾ ਆ, ਉਹ ਸਾਰੀ ਇਨਫੋਰਮੇਸ਼ਨ ਕਿੱਥੇ ਤੁਸੀਂ ਗਏ ਆ, ਤੁਹਾਡੀ ਕੀ ਕਿੱਥੇ ਕਿੰਨੇ ਚਿਰ ਦੇ ਲਈ ਤੁਸੀਂ ਰੁਕੇ ਰਹੇ, ਉਹ ਸਾਰੀ ਇਨਫੋਰਮੇਸ਼ਨ ਆਪਣੇ ਸਰਵਰਸ ਦੇ ਉੱਤੇ ਜਿਹੜੀ ਉਹ ਸੈਂਡ ਕਰ ਦਿੰਦਾ ਹੈ ਇਨਫੋਰਮੇਸ਼ਨ। ਸੋ ਇਹ ਆਲਰੇਡੀ ਜਿਹੜਾ ਆਪਾਂ ਨੂੰ ਪਤਾ ਆ, ਪਰ ਆਪਾਂ ਫੋਨਾਂ ਨੂੰ ਆਪਣਾ ਇਹਨਾਂ ਚੀਜ਼ਾਂ ਨੂੰ ਇੰਨਾ ਕੁ ਜ਼ਿਆਦਾ ਆਪਣਾ ਜ਼ਰੂਰੀ ਮੰਨ ਬੈਠੇ ਆ ਵੀ ਇਹਨਾਂ ਤੋਂ ਬਗੈਰ ਹੁਣ ਇੱਦਾਂ ਲੱਗਦਾ ਆ ਵੀ ਬੰਦਾ ਜਿਹੜਾ ਰਹਿ ਹੀ ਨਹੀਂ ਸਕਦਾ, ਜੀ ਨਹੀਂ ਸਕਦਾ। ਤੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਦੇ ਵਿੱਚ ਆਪਾਂ ਨੂੰ ਜਿਹੜੀ ਸਾਰਿਆਂ ਨੂੰ ਇਹ ਫਸਾਉਣੀ ਆ। ਤੇ ਇਨਫੈਕਟ ਜਿਹੜੇ ਹੁਣ ਲੋਕ ਫਸ ਵੀ ਰਹੇ ਆ, ਜਿਨ੍ਹਾਂ ਲੋਕਾਂ ਨੂੰ ਪਤਾ ਵੀ ਨਹੀਂ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਸ ਫੇਸਬੁੱਕ ਦੇ ਜ਼ਰੀਏ, ਇਸ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਦਿਮਾਗ ਦੇ ਉੱਤੇ ਜਿਹੜਾ ਅਸਰ ਪਾਇਆ ਜਾ ਰਿਹਾ ਆ ਵੀ ਤੁਸੀਂ ਇਸ ਪਾਸੇ ਵੱਲ ਨੂੰ ਜਿਹੜਾ ਲੀਨ ਕਰੋ, ਆਹ ਵਾਲੇ ਪਾਸੇ ਬੰਦੇ ਨੂੰ ਜਿਹੜੀ ਉਹ ਵੋਟ ਪਾਓ, ਇਹਨੂੰ ਜਿਹੜੀ ਉਹ ਨਾ ਪਾਓ। ਸੋ ਕਿਸ ਤਰੀਕੇ ਦੇ ਨਾਲ ਆਪਾਂ ਹੁਣ ਦੇਖ ਰਹੇ ਹਾਂ ਵੀ ਫੇਸਬੁੱਕ ਦੇ ਉੱਤੇ ਹੇਟ ਆ, ਕਿੰਨੇ IT ਸੈੱਲ ਜਿਹੜੇ ਉਹ ਬਣੇ ਰਹਿੰਦੇ ਨੇ, ਲਗਾਤਾਰ ਇਸ ਦੇ ਜਿਹੜੇ ਖੁਲਾਸੇ ਹੁੰਦੇ ਰਹਿੰਦੇ ਨੇ, ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਲਗਾਤਾਰ ਇਸ ਨੂੰ ਜਿਹੜੀ ਉਹ ਵਰਤਦੇ ਹੀ ਰਹਿੰਦੇ ਆ। ਸੋ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ, ਪਰ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਹੁੰਦਾ ਕੀ ਆ। ਮਾਰਕ ਜ਼ਕਰਬਰਗ ਤੇ ਫੇਸਬੁੱਕ ਹੁਣ ਚੰਗੇ ਤੱਤੇ ਪਾਣੀ ਦੇ ਵਿੱਚ ਆ ਕੇ ਇਸ ਟਾਈਮ ਫਸੇ ਹੋਏ ਨੇ। ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਦੇ ਵਿੱਚ ਹੋਰ ਅਗਲੀਆਂ ਗੱਲਾਂ ਬਾਤਾਂ ਦੇ ਨਾਲ ਜਿਹੜੇ ਆ ਤੁਹਾਨੂੰ ਨਾਲ ਸਾਂਝ ਪਾਉਂਦੇ ਆ। ਈਸਟਰਨ ਬਾਰਡਰ ਦੇ ਉੱਤੇ ਆਪਣੇ ਦੇ ਉੱਤੇ ਕੀ ਹੋ ਰਿਹਾ ਹੈ, ਈਸਟ ਕੋਸਟ ਦੇ ਉੱਤੇ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਸਲੀਨਸ ਬੇਸਡ ਪੈਮੋਇਸਟ ਫਰੇਟ ਟਰੱਕਿੰਗ ਕੰਪਨੀ ਨੂੰ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ ਸਲੀਨਸ ਤੋਂ ਪ੍ਰੋਡਿਊਸ ਤੇ ਨਿਊ ਜਰਸੀ ਪੈਂਸਿਲਵੇਨੀਆ ਦੇ ਪੱਕੇ ਲੋਡ ਹਨ। ਨਵੇਂ ਵੋਲਵੋ ਦੇ ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਘੱਟੋ ਘੱਟ 6 ਮਹੀਨੇ ਦਾ ਐਕਸਪੀਰੀਅੰਸ ਹੋਵੇ, ਜਾਂ ਫਿਰ ਹੋਰ ਕੰਪਨੀਆਂ ਨੂੰ ਸਲੀਨਸ ਤੋਂ ਭਰੇ ਭਰਾਏ ਲੋਡ ਚਾਹੀਦੇ ਹੋਣ ਤਾਂ ਇਹ ਭਰ ਕੇ ਵੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਬਿੱਟੂ ਸੰਘੇੜਾ 831 594 9675 831 594 9675।
ਬ੍ਰਾਈਟ ਫਰੇਟ ਸੋਲਿਊਸ਼ਨ ਸਟਾਕਟਨ ਵਾਲਿਆਂ ਨੂੰ ਇਸ ਮੌਕੇ ਕਲਾਸ A ਟਰੱਕ ਡਰਾਈਵਰਜ਼ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਤਨਖਾਹ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲੇਗੀ। ਅਮਰੀਕਾ ਦੀਆਂ 48 ਸਟੇਟਾਂ ਦੇ ਵਿੱਚ ਲੋਕਲ ਅਤੇ ਲੌਂਗ ਹਾਲ ਦੇ ਰਾਊਟਸ ਅਵੇਲੇਬਲ ਹਨ। ਨਵੇਂ ਟਰੱਕ ਚਲਾਉਣ ਨੂੰ ਮਿਲਣਗੇ। ਪੰਜਾਬੀ, ਸਪੈਨਿਸ਼, ਹਿੰਦੀ, ਅੰਗਰੇਜ਼ੀ ਬੋਲਦੇ ਨੇ। ਜੇਕਰ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਆਪਣੀ ਕੰਪਨੀ ਚੇਂਜ ਕਰਨਾ ਚਾਹੁੰਦੇ ਹੋ, ਅੱਜ ਹੀ ਕਾਲ ਕਰੋ ਬ੍ਰਾਈਟ ਫਰੇਟ ਸੋਲਿਊਸ਼ਨ ਵਾਲੇ ਸੈਮ ਜਾਂ ਜੈਸ ਨੂੰ 209 353 0527 209 353 0527। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ। ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ। ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ। ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664। ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਨਦਰਨ ਕੈਲੀਫੋਰਨੀਆ ਦੇ ਵਿੱਚ ਸਪ੍ਰਿੰਟ ਨੈਟਵਰਕ ਕੰਪਨੀ ਵੱਲੋਂ ਕਰਮਜੀਤ ਕੌਰ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਮੋਬਾਈਲ ਅਤੇ ਬਿਜ਼ਨਸ ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ। ਸਪ੍ਰਿੰਟ ਨੈਟਵਰਕ, ਜਿਸ ਦਾ ਕਿ ਹੁਣ ਦੇਸ਼ ਵਿਆਪੀ ਨਵਾਂ ਨੈਟਵਰਕ ਬਹੁਤ ਹੀ ਵਧੀਆ ਹੋ ਚੁੱਕਾ ਹੈ, ਉਹ ਹੁਣ ਸਮਾਲ ਅਤੇ ਮੀਡੀਅਮ ਬਿਜ਼ਨਸਿਜ਼ ਦੇ ਲਈ ELD, ਇਲੈਕਟ੍ਰੋਨਿਕ ਲੌਗ, GPS, ਡਾਟਾ ਪੈਡ, ਕਲਾਊਡ ਟੈਲੀਫੋਨੀ, ਹਰ ਤਰ੍ਹਾਂ ਦੀਆਂ ਸਰਵਿਸਿਜ਼ ਦਿੰਦੇ ਹਨ। ਜੇਕਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ 50% ਤੱਕ ਬਿੱਲ ਸੇਵ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਕਰਮਜੀਤ ਕੌਰ 916 320 0053 916 320 0053। ਸਪ੍ਰਿੰਟ ਨੈਟਵਰਕ ਵਾਲੇ ਤੁਹਾਡਾ ਕਰੰਟ ਕੰਟਰੈਕਟ ਬਾਈ ਆਊਟ ਕਰਨਗੇ ਤੇ ਜੇਕਰ ਤੁਸੀਂ ਮਾਰਚ ਤੱਕ ਸਪ੍ਰਿੰਟ ਦੀ ਸਰਵਿਸ ਲੈਂਦੇ ਹੋ ਤਾਂ ਇਹ ਤੁਹਾਡੇ ਬਿੱਲ ਦੇ ਵਿੱਚ $100 ਤੱਕ ਦਾ ਵੀ ਫਾਇਦਾ ਦੇਣਗੇ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਕਰਮਜੀਤ ਕੌਰ 916 320 0053 916 320 0053। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਤੇ ਆਓ ਅਗਲੀਆਂ ਖਬਰਾਂ ਉਸ ਦੇ ਉੱਤੇ ਵੱਧਦੇ ਹਾਂ। ਪਾਓ ਹਾਈ ਸਕੂਲ ਉਸ ਦੇ ਵਿੱਚ ਜਿਹੜੀ ਇੱਕ ਮਾਸ ਸ਼ੂਟਿੰਗ ਹੋਣ ਤੋਂ ਬਾਲ ਜਿਹੜੀ ਉਹ ਬਚੀ ਆ। ਵੈਨ ਬਿਊਰਨ ਕਾਊਂਟੀ ਦੇ ਡਿਪਟੀ ਜਿਹੜੀ ਆ ਉਹਨਾਂ ਨੇ ਜਿਹੜਾ ਦੱਸਿਆ ਵੀ 15 ਸਾਲਾਂ ਦਾ ਇੱਕ ਮੁੰਡਾ ਜਿਸ ਦਾ ਬੈਗ ਬੰਦੂਕਾਂ ਦੇ ਨਾਲ ਅਤੇ ਅਸਲੇ ਦੇ ਨਾਲ ਪੂਰਾ ਭਰਿਆ ਪਿਆ ਸੀ, ਜੋ ਕਿ ਸੋਚ ਰਿਹਾ ਸੀ ਅੱਜ ਪਾਓ ਹਾਈ ਸਕੂਲ ਆ ਉਸ ਦੇ ਵਿੱਚ ਜਾ ਕੇ ਉਸਨੇ ਕੋਹਰਾਮ ਜਿਹੜਾ ਇਸ ਦਾ ਮਚਾਉਣਾ ਆ, ਉਸ ਨੂੰ ਪਹਿਲਾਂ ਹੀ ਜਿਹੜਾ ਫੜ ਲਿਆ ਗਿਆ। ਉਸ ਦੇ ਬਾਰੇ ਪਤਾ ਲੱਗਾ ਵੀ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਕਿਤੇ ਇਹ ਜਿਹੜੀ ਕਹਿ ਲਓ ਵੀ ਸੂਹ ਪ੍ਰਾਪਤ ਹੋ ਗਈ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਦੀ ਡਾਇਰੀ ਉਹਨਾਂ ਦੇ ਹੱਥ ਲੱਗ ਗਈ ਜਿਸ ਦੇ ਵਿੱਚ ਉਹਨੇ ਇਹ ਲਿਖਿਆ ਹੋਇਆ ਸੀ ਵੀ ਜਦ ਮੈਂ 21 ਸਾਲਾਂ ਦਾ ਹੋਊਂਗਾ ਤਾਂ ਸ਼ਾਇਦ ਮੈਂ ਫਿਰ ਇੱਦਾਂ ਸਕੂਲ ਦੇ ਵਿੱਚ ਜਾ ਕੇ ਜਿਹੜੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਆ। ਅਤੇ ਫੈਮਿਲੀ ਮੈਂਬਰਸ ਨੇ ਤੁਰੰਤ ਉੱਥੋਂ ਦੇ ਜਿਹੜੇ ਸ਼ੈਰਿਫ ਆ, ਪੁਲਿਸ ਆ, ਉਹਨਾਂ ਨੂੰ ਇਤਲਾਹ ਦਿੱਤੀ ਅਤੇ ਉਸ ਦੇ ਵਿੱਚ ਫਿਰ ਉਹਨਾਂ ਨੇ ਮੌਕੇ 'ਤੇ ਹੀ ਜਿਹੜਾ ਇਸ ਨੂੰ ਪਹਿਲਾਂ ਫੜ ਲਿਆ। ਅਤੇ ਜੇ ਅੱਜ ਇਹ ਬੰਦਾ ਅੱਜ ਇਹ ਜਿਹੜਾ ਨਿਆਣਾ ਆ ਇਹ ਸਕੂਲ ਦੇ ਵਿੱਚ ਪਹੁੰਚ ਜਾਂਦਾ ਹਥਿਆਰਾਂ ਸਮੇਤ, ਤਾਂ ਅੱਜ ਇੱਕ ਹੋਰ ਜਗ੍ਹਾ ਦੇ ਉੱਤੇ ਗੋਲੀ ਜਿਹੜੀਆਂ ਆ ਗੋਲੀਬਾਰੀ ਦੀ ਖਬਰ ਆ ਸਕਦੀ ਸੀ, ਪਰ ਸਮੇਂ ਰਹਿੰਦੇ ਹੋਏ ਜਿਹੜੇ ਇਸ ਨੂੰ ਰੋਕ ਲਿਆ ਗਿਆ। ਅਤੇ ਉਸ ਦੀ ਜਦ ਇੰਟਰਵਿਊ ਕੀਤੀ ਜਾ ਰਹੀ ਸੀ ਕਹਿੰਦਾ ਵੀ ਮੈਂ ਪਹਿਲਾਂ ਇਹੀ ਸੋਚਿਆ ਸੀ ਵੀ ਜਦ ਮੈਂ 21 ਸਾਲ ਦਾ ਹੋਊਂਗਾ ਅਤੇ ਉਦੋਂ ਜਿਹੜੀ ਆ ਇਹ ਗੋਲੀਬਾਰੀ ਕਰਨੀ ਆ, ਪਰ ਹੁਣ ਕਿਉਂਕਿ ਨੋਟਬੁੱਕ ਦਾ ਪਹਿਲਾਂ ਪਤਾ ਲੱਗ ਗਿਆ ਸੀ ਸੋ ਮੈਂ ਅੱਜ ਹੀ ਜਿਹੜਾ ਇਹ ਕੰਮ ਕਰਨ ਜਾ ਰਿਹਾ ਸੀ। ਸੋ ਇਹ ਦੇਖੋ ਕਿੰਨੀ ਕੁ ਜ਼ਿਆਦਾ ਜਿਹੜੀ ਇਹ ਖਤਰੇ ਵਾਲੀ ਘੰਟੀਆਂ ਜਿਹੜੀਆਂ ਵੱਜਦੀਆਂ ਨੇ ਵੀ ਜਗ੍ਹਾ ਜਗ੍ਹਾ ਦੇ ਉੱਤੇ ਕੀ ਕੁਛ ਹੋ ਰਿਹਾ। ਇੱਕ ਆਲਰੇਡੀ ਆਪਾਂ ਮੈਰੀਲੈਂਡ ਦੇ ਸਕੂਲ ਦੀ ਅੱਜ ਖਬਰ ਕਰਕੇ ਹਟੇ ਹਾਂ ਵੀ ਜਿਹੜਾ ਉੱਥੇ ਦਾ ਗਨਮੈਨ ਸੀ ਜਿਹੜਾ ਉੱਥੇ ਉਹਨੇ ਸਟੂਡੈਂਟ ਹੀ ਦੱਸ ਰਹੇ ਆ ਵੀ ਉਹਨੇ ਉੱਥੇ ਗੋਲੀਆਂ ਚਲਾਤੀਆਂ, 3 ਜਣੇ ਫੱਟੜ ਹੋਇਆ, ਖੁਦ ਉਸ ਨੂੰ ਜਿਹੜਾ ਆਈ ਥਿੰਕ ਮਾਰ ਮੁਕਾਇਆ ਗਿਆ। ਉਹਦੀ ਆਇਡੈਂਟੀਟੀ ਜਿਹੜੀ ਅਜੇ ਉਹ ਦੱਸੀ ਨਹੀਂ ਗਈ। ਅਤੇ ਇਹ ਬੰਦਾ ਇੱਕ ਹੋਰ 15 ਸਾਲਾਂ ਦਾ ਨਿਆਣਾ ਜਿਹਦੇ ਕੋਲ ਇੰਨੀਆਂ ਬੰਦੂਕਾਂ ਸੀ ਕਿੱਥੋਂ ਆ ਗਈਆਂ, ਕਿੱਦਾਂ ਪਹੁੰਚ ਗਈਆਂ, ਉਹਨਾਂ ਦੇ ਮਨਾਂ ਦੇ ਵਿੱਚ ਚੱਲ ਕੀ ਰਿਹਾ ਆ। ਪਰਿਵਾਰਾਂ ਦੀ ਘਾਟ ਆ, ਮਨੋਵਿਗਿਆਨਿਕ ਤੌਰ ਦੇ ਉੱਤੇ ਕਿੱਥੇ ਪ੍ਰੋਬਲਮ ਆ ਰਹੀ ਆ। ਇਹ ਮੈਂਟਲ ਇਲਨੈਸ ਨੇ ਭੱਠਾ ਜਿਹੜਾ ਬਹਾ ਕੇ ਰੱਖਤਾ ਅਮਰੀਕਾ ਦਾ। ਸਕੂਲ ਦੇ ਵਿੱਚ ਨਿਆਣਾ ਕਿਹੜਾ ਜਾਊਗਾ, ਕਿਹੜੇ ਮਾਪੇ ਜਿਹੜਾ ਕਰਨਗੇ ਵੀ ਮੈਂ ਆਪਣੇ ਨਿਆਣੇ ਨੂੰ ਸਕੂਲ ਦੇ ਵਿੱਚ ਘੱਲੀਏ ਜਿੱਥੇ ਬਾਰ-ਬਾਰ ਨਿੱਤ ਆਏ ਦਿਨ ਇਹੀ ਜਿਹੜੀ ਖਬਰ ਆ ਉਹ ਆ ਰਹੀ ਆ ਵੀ ਇੱਥੇ ਤਾਂ ਗੋਲੀ ਚੱਲ ਸਕਦੀ ਹੈ, ਇੱਥੇ ਕੁਛ ਹੋ ਜਾਣਾ ਆ, ਇੱਥੇ ਗੋਲੀ ਚੱਲ ਚੁੱਕੀ ਆ, 17 ਨਿਆਣੇ ਮਰ ਗਏ ਆ, ਇਹ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਇਹ ਬਹੁਤ ਵੱਡੀ ਇੱਕ ਸਮੱਸਿਆ ਦੇ ਵਿੱਚੋਂ ਜਿਹੜਾ ਅਮਰੀਕਾ ਜਿਹੜਾ ਲੰਘ ਰਿਹਾ, ਪਰ ਫਿਰ ਵੀ ਧੰਨਵਾਦ ਆ ਉਹਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਜਿਨ੍ਹਾਂ ਨੇ ਸਮੇਂ ਰਹਿੰਦੇ ਹੋਏ ਇਹ ਚੀਜ਼ ਪਤਾ ਲੱਗਣ 'ਤੇ ਪੁਲਿਸ ਨੂੰ ਦੱਸ ਦਿੱਤਾ, ਨਹੀਂ ਤਾਂ ਇਹ ਬਹੁਤ ਜਿਹੜੀ ਇੱਕ ਮਾੜੀ ਘਟਨਾ ਜਿਹੜੀ ਆ ਉਹ ਫਿਰ ਵਾਪਰ ਜਾਣੀ ਸੀ। ਅਤੇ ਅਗਲੀ ਜਿਹੜੀ ਖਬਰ ਉਹ ਬੰਦੂਕਾਂ ਦੇ ਨਾਲ ਹੀ ਜੁੜੀ ਹੋਈ ਆ। ਜਿਹੜੀ ਕੋਲੋਰਾਡੋ ਦੇ ਵਿੱਚ ਜਿਹੜਾ ਬੰਪ ਸਟਾਕ ਸੀ ਉਸ ਦੇ ਨੂੰ ਬੈਨ ਕਰਨ ਦੇ ਲਈ ਇੱਕ ਜਿਹੜਾ ਲੈਜਿਸਲੇਟਿਵ ਜਿਹੜਾ ਲਿਆਂਦਾ ਗਿਆ ਸੀਗਾ, ਇੱਕ ਰੂਲ ਲਿਆਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਹ ਜਿਹੜਾ ਫੇਲ ਹੋ ਗਿਆ। ਸੈਨੇਟ ਬਿੱਲ 51 ਜਿਹੜਾ ਸੀ ਉਹ 2 ਦੇ ਮੁਕਾਬਲੇ 3 ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਉੱਥੇ ਦੀ ਜਿਹੜੀ ਸਟੇਟ ਸੈਨੇਟ ਆ ਉੱਥੇ ਜਿਹੜਾ ਆ ਉਹ ਫੇਲ ਹੋ ਗਿਆ। ਜਿਹੜੀਆਂ ਪਾਰਟੀ ਲਾਈਨਸ ਦੇ ਮੁਤਾਬਕ ਜਿਹੜੇ ਆ ਉਹ ਕਹਿੰਦੇ ਆ ਵੋਟਾਂ ਪਈਆਂ ਜਿਸ ਦੇ ਵਿੱਚ 3 ਸੈਨੇਟਰ ਜਿਹੜੇ ਰਿਪਬਲਿਕਨ ਸੀ ਅਤੇ 2 ਜਿਹੜੇ ਡੈਮੋਕਰੇਟ ਸੀ, ਉਹਨਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਬੈਨ ਜਿਹੜਾ ਆਪਣਾ ਜਿਹੜੀ ਵੋਟ ਪਾਈ ਆ, ਜਿਸ ਕਰਕੇ ਜਿਹੜਾ ਬੈਨ ਲੱਗਣਾ ਸੀਗਾ ਬੰਪ ਸਟਾਕ ਦੇ ਉੱਤੇ ਉਹ ਉੱਥੇ ਨਹੀਂ ਲੱਗ ਸਕਿਆ। ਬੰਪ ਸਟਾਕ ਇੱਕ ਅਜਿਹੀ ਐਕਸੈਸਰੀ ਆ ਬੰਦੂਕ ਦੀ ਜਿਹੜੀ ਸੈਮੀ ਆਟੋਮੈਟਿਕ ਬੰਦੂਕ ਹੁੰਦੀ ਆ ਜਿਸ ਦੇ ਵਿੱਚ ਗੋਲੀਆਂ ਤੋਂ ਤੇਜ਼ੀ ਨਾਲ ਚਲਾਉਂਦੀ ਆ, ਪਰ ਹਰ ਵਾਰੀ ਜਿਹੜੀ ਟ੍ਰਿਗਰ ਨੱਪਣਾ ਪੈਂਦਾ। ਬੰਪ ਸਟਾਕ ਦੇ ਵਿੱਚ ਤੁਹਾਨੂੰ ਟ੍ਰਿਗਰ ਜਿਹੜਾ ਉਹ ਇੱਕੋ ਵਾਰੀ ਨੱਪਣ ਦੀ ਜ਼ਰੂਰਤ ਆ ਅਤੇ ਆਟੋਮੈਟਿਕਲੀ ਰੀਲੋਡ ਹੋ ਕੇ ਜਿਹੜਾ ਉਹ ਆਟੋਮੈਟਿਕ ਬੰਦੂਕ ਜਿਹੜੀ ਆ ਉਹ ਬਣ ਜਾਂਦੀ ਆ। ਸੋ ਇਸ ਜਿਹੜੇ ਤਰੀਕੇ ਦਾ ਜਿਹੜਾ ਬੈਨ ਲਾਉਣ ਦੀ ਕੋਸ਼ਿਸ਼ ਸੀ, ਕਿਉਂਕਿ ਇਹ ਉਦੋਂ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਸੀ ਜਿਹੜਾ ਲਾਸ ਵੇਗਸ ਦੇ ਵਿੱਚ ਜਿਹਨੇ ਗੋਲੀਬਾਰੀ ਕੀਤੀ ਸੀ ਉਸਨੇ ਬੰਪ ਸਟਾਕ ਜਿਹੜਾ ਉਹ ਵਰਤਿਆ ਸੀ। ਉਸਨੇ ਜਿਹੜੀਆਂ ਸੈਮੀ ਆਟੋਮੈਟਿਕ ਬੰਦੂਕਾਂ ਸੀ ਉਸ ਨੂੰ ਆਟੋਮੈਟਿਕ ਜਿਹੜਾ ਬਣਾ ਕੇ ਅੰਨ੍ਹੇਵਾਹ ਲੋਕਾਂ ਨੂੰ ਮਾਰਿਆ ਸੀ। 50 ਤੋਂ ਵੱਧ ਲੋਕਾਂ ਦੀ ਉਦੋਂ ਉੱਥੇ ਮੌਤ ਹੋਈ ਸੀ। ਸੋ ਇਹ ਜਿਹੜਾ ਬੈਨ ਆ ਉਹ ਨਹੀਂ ਲੱਗ ਸਕਿਆ। ਅਗਲੀ ਜਿਹੜੀ ਗੱਲ ਕਰੀਏ ਵੀ ਆਪਾਂ ਦੱਸ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਫੇਸਬੁੱਕ ਦਾ ਜਿਹੜਾ ਘਟਨਾ ਚੱਕਰ ਵਰਤਿਆ ਆ ਕੈਂਬਰਿਜ ਐਨਾਲਿਟਿਕਾ ਨੂੰ ਲੈ ਕੇ। ਜਿਹੜੀਆਂ ਟੈਕ ਕੰਪਨੀਜ਼ ਦੇ ਵਿੱਚ ਫੇਸਬੁੱਕ ਦਾ ਜਿਹੜਾ ਸਟਾਕ ਆ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਜਿਹੜੇ ਆ ਨੀਵੇਂ ਪੱਧਰ ਦੇ ਉੱਤੇ ਦੇਖਿਆ ਗਿਆ। 7% ਜਿਹੜਾ ਉਹਨਾਂ ਦਾ ਕਿਤੇ ਨਾ ਕਿਤੇ ਸਟਾਕ ਜਿਹੜਾ ਉਹ ਡਿੱਗਾ ਆ ਅਤੇ ਇਹਦੇ ਨਾਲ ਨਾਲ ਪੂਰੀ ਮਾਰਕੀਟ ਦੇ ਵਿੱਚ
ਜਿਹੜੀ ਗਿਰਾਵਟ ਦੇਖੀ ਗਈ ਆ। ਹੁਣ ਤੱਕ ਡਾਓ ਜੋਨਸ ਦੇ ਵਿੱਚ ਅੱਜ ਦੀ ਜਿਹੜੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਕਰੀਬਨ 350 ਪੁਆਇੰਟ ਜਿਹੜਾ ਆ ਉਹ ਡਿੱਗ ਚੁੱਕਾ ਆ ਜਿਹੜਾ ਡਾਓ ਜੋਨਸ ਆ। ਸੋ ਕੱਲਾ ਫੇਸਬੁੱਕ ਹੀ ਨਹੀਂ, ਹੋਰ ਵੀ ਜਿਹੜੇ ਕਿਤੇ ਨਾ ਕਿਤੇ ਜਿਹੜੀਆਂ ਮਾਰਕੀਟ ਹੈਗੀਆਂ ਇੱਦਾਂ ਦੀਆਂ ਸੋਸ਼ਲ ਮੀਡੀਆ ਵਾਲੀਆਂ ਜਾਂ ਕਹਿ ਲਓ ਵੀ ਟੈਕ ਕੰਪਨੀਜ਼ ਆ, ਐਮਾਜ਼ੋਨ, ਨੈਟਫਲਿਕਸ, ਗੂਗਲ, ਜਿਨ੍ਹਾਂ ਨੇ ਕਿਸੇ ਟਾਈਮ ਦੇ ਉੱਤੇ ਮਾਰਕੀਟ ਨੂੰ ਵੱਡੇ ਜਿਹੜੇ ਆ ਉਛਾਲ ਦੇ ਵੱਲ ਲੈ ਕੇ ਆਏ ਸੀ, ਅੱਜ ਉਸੇ ਹੀ ਚੱਕਰ ਦੇ ਵਿੱਚ ਜਿਹੜੇ 50 ਮਿਲੀਅਨ ਯੂਜ਼ਰਸ ਦਾ ਜਿਹੜਾ ਡਾਟਾ ਆ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਗਿਆ, ਕੈਂਬਰਿਜ ਐਨਾਲਿਟਿਕਾ ਦੇ ਹੱਥਾਂ ਦੇ ਵਿੱਚ ਗਿਆ, ਜਿਸ ਦੇ ਵਿੱਚ UK ਤੇ US ਦੇ ਕਿਤੇ ਨਾ ਕਿਤੇ ਜਿਹੜੀਆਂ ਇਲੈਕਸ਼ਨਸ ਆ ਉਸ ਦੇ ਉੱਤੇ ਅਸਰ ਪਾਉਣ ਦੀ ਕਹਿੰਦੇ ਕੋਸ਼ਿਸ਼ ਕੀਤੀ ਗਈ। ਉਹਦੇ ਕਰਕੇ ਬਹੁਤ ਵੱਡੇ ਨੁਕਸਾਨ ਨੂੰ ਜਿਹੜਾ ਆ ਉਹਨਾਂ ਨੂੰ ਝੱਲਣਾ ਪੈ ਰਿਹਾ ਆ। ਆਲਰੇਡੀ ਇਨਫੈਕਟ 9% ਜਿਹੜਾ ਆ ਉਹ ਡਿੱਗ ਚੁੱਕਾ ਆ ਇਹ ਜਿਹੜਾ ਫੇਸਬੁੱਕ ਦਾ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਆ ਸਟਾਕ ਆ। ਸੋ $164 ਦੇ ਉੱਤੇ ਜਿਹੜਾ ਇਸ ਟਾਈਮ ਪਹੁੰਚਿਆ ਹੋਇਆ ਆ ਅਤੇ ਇਹਦੇ ਲਗਾਤਾਰ ਡਿੱਗਣ ਦੀ ਹੀ ਜਿਹੜੀ ਆ ਖਤਰਾ ਜਿਹੜਾ ਬਣਿਆ ਹੀ ਹੋਇਆ ਆ, ਕਿਉਂਕਿ ਜਿਉਂ-ਜਿਉਂ ਲੋਕ ਇਹਨੂੰ ਬੰਦ ਕਰੀ ਜਾਣਗੇ, ਇਸ ਦੇ ਜਿਹੜੇ ਕਹਿ ਲਓ ਵੀ ਵਿਰੋਧ ਦੇ ਵਿੱਚ ਆਪਣੀ ਇਨਫੋਰਮੇਸ਼ਨ ਪਾਉਣਗੇ, ਕਹਿ ਰਹੇ ਹੋਣਗੇ, ਤਾਂ ਇਹਦਾ ਕੰਮ ਜਿਹੜਾ ਨੁਕਸਾਨ ਵੱਲ ਨੂੰ ਹੋਰ ਵੀ ਜ਼ਿਆਦਾ ਵਧਣਾ ਆ। ਅਤੇ ਜੇ ਟੈਸਟੀਮੋਨੀ ਹੁੰਦੀ ਆ ਮਾਰਕ ਜ਼ਕਰਬਰਗ ਦੀ, ਅਤੇ ਉਸ ਦੇ ਨਾਲ ਵੀ ਜਿਹੜਾ ਕਾਫੀ ਅਸਰ ਜਿਹੜਾ ਪਊਗਾ। ਇਸ ਟਾਈਮ ਡੈਮੇਜ ਕੰਟਰੋਲ ਮੋਡ ਦੇ ਵਿੱਚ ਲੱਗੇ ਹੋਏ ਨੇ ਮਾਰਕ ਜ਼ਕਰਬਰਗ ਹੁਣੀ ਵੀ ਅਤੇ ਸਾਰੇ ਜਿਹੜੇ ਫੇਸਬੁੱਕ ਵਾਲੇ, ਪਰ ਜਿਹੜਾ ਉਹਨਾਂ ਦਾ ਡਾਟਾ ਇੰਸਪੈਕਟਰ ਕਹਿ ਲਓ, ਚੀਫ ਜਿਹੜਾ ਡਾਟਾ ਸਿਕਿਉਰਿਟੀ ਦਾ ਸੀਗਾ, ਉਹ ਹੁਣ ਉਹ ਫੇਸਬੁੱਕ ਨੂੰ ਛੱਡ ਕੇ ਜਾਊਗਾ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ 'ਚ। ਅਗਲੀ ਜਿਹੜੀ ਆਪਾਂ ਗੱਲ ਕਰੀਏ ਟੈਕਨੋਲੋਜੀ ਦੇ ਨਾਲ ਹੀ ਸੰਬੰਧਿਤ ਆ, ਊਬਰ ਜਿਨ੍ਹਾਂ ਦੀ ਜਿਹੜੀ ਡਰਾਈਵਰਲੈਸ ਗੱਡੀਆਂ ਆ ਉਹਨਾਂ ਦੀ ਟੈਸਟਿੰਗ ਚੱਲ ਰਹੀ ਆ, ਉਹ ਚੱਲ ਰਹੀਆਂ ਨੇ ਟੈਂਪੀ ਐਰੀਜ਼ੋਨਾ ਦੇ ਵਿੱਚ। ਕੱਲ੍ਹ ਜਿਹੜੀ ਸੈਲਫ ਡਰਾਈਵਿੰਗ ਊਬਰ ਦੇ ਲਈ ਬਹੁਤ ਕਹਿ ਲਓ ਵੀ ਇੱਕ ਮਾੜਾ ਦਿਨ ਸੀ। ਉਸ ਦੇ ਵਿੱਚ ਇਹ ਹੋਇਆ ਵੀ ਉਸ ਨੇ ਇੱਕ ਪੈਡੈਸਟਰੀਅਨ ਦੇ ਨਾਲ ਉਹਨਾਂ ਦੀ ਗੱਡੀ ਨੇ ਟੱਕਰ ਮਾਰੀ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਜਿਹੜਾ ਪੈਡੈਸਟਰੀਅਨ ਆ ਉਸ ਦੀ ਮੌਤ ਹੋ ਗਈ। ਇੱਕ ਬਾਈਸਾਈਕਲ ਦੇ ਉੱਤੇ ਪੈਡੈਸਟਰੀਅਨ ਜਾ ਰਿਹਾ ਸੀਗਾ ਅਤੇ ਸ਼ੋਪਿੰਗ ਬੈਗਸ ਕਹਿੰਦੇ ਉਸ ਦੇ ਉੱਤੇ ਸੀਗੇ, ਅਤੇ ਵੂਮਨ ਕਹਿੰਦੇ ਆ ਅਚਾਨਕ ਜਿਹੜੇ ਸੈਂਟਰ ਮਰੀਡੀਅਨ ਤੋਂ ਉਹਦੀ ਲੇਨ ਦੇ ਮੂਹਰੇ ਜਿਹੜੀ ਉਹ ਆ ਗਈ, ਅਤੇ ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਸੈਲਫ ਡਰਾਈਵਿੰਗ ਊਬਰ ਆ ਉਹ ਉਸ ਦੇ ਨਾਲ ਵੱਜੀ, ਅਤੇ ਉਸ ਦੇ ਵੱਜਣ ਤੋਂ ਬਾਅਦ ਦੇ ਵਿੱਚ ਉਹਦੇ ਸੱਟਾਂ ਲੱਗੀਆਂ ਅਤੇ ਬਾਅਦ 'ਚ ਉਹਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਹ ਉੱਥੇ ਉਸ ਦੀ ਮੌਤ ਹੋ ਗਈ। ਕਹਿੰਦੇ ਆ ਵੀ 35 ਮਾਈਲ ਪਰ ਆਵਰ ਦੀ ਜ਼ੋਨ ਦੇ ਵਿੱਚ 38 ਮੀਲ ਪ੍ਰਤੀ ਘੰਟੇ ਦੀ ਹਿਸਾਬ ਦੇ ਨਾਲ ਜਿਹੜੀ ਊਬਰ ਦੀ ਸੈਲਫ ਡਰਾਈਵਿੰਗ ਗੱਡੀ ਜਿਹੜੀ ਆ ਉਹ ਚੱਲ ਰਹੀ ਸੀ, ਅਤੇ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਵੀ ਕਾਰ ਮੇਡ ਨੋ ਅਟੈਂਪਟ ਟੂ ਬ੍ਰੇਕ ਮਾਰਨ ਦੀ ਜਿਹੜੀ ਆ ਉਸਨੇ ਕੋਸ਼ਿਸ਼ ਨਹੀਂ ਕੀਤੀ। 49 ਸਾਲਾਂ ਦੀ ਇਲੇਨ ਹਰਜ਼ਬਰਗ ਜਿਹੜੀ ਕਿ ਮੌਕੇ ਦੇ ਉੱਤੇ ਬੇਹੋਸ਼ ਹੋ ਗਈ ਸੀ, ਬਾਅਦ ਦੇ ਵਿੱਚ ਆਪਣੀਆਂ ਇੰਜਰੀਜ਼ ਦੇ ਚੱਲਦੇ ਹੋਏ ਸੱਟਾਂ ਦੇ ਕਰਕੇ ਜਿਹੜੀ ਉਸ ਦੀ ਮੌਤ ਹੋ ਗਈ ਆ। ਹੋਰ ਕਈ ਜਿਹੜੀਆਂ ਇਸ ਟਾਈਮ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ ਇਸ ਪੂਰੇ ਘਟਨਾ ਚੱਕਰ ਦੇ ਵਿੱਚ। ਇਹਦੇ ਨਾਲ ਹੀ ਇਹ ਜ਼ਰੂਰ ਹੋਇਆ ਵੀ ਊਬਰ ਨੇ ਨਾਲ ਦੇ ਨਾਲ ਹੀ ਜਿਹੜੀ ਆਪਣੀ ਡਰਾਈਵਰਲੈਸ ਆਪਰੇਸ਼ਨਸ ਜਿਹੜੀਆਂ ਸੀਗੀਆਂ ਉਸ ਨੂੰ ਟੋਟਲੀ ਪੂਰੇ ਤੌਰ ਦੇ ਉੱਤੇ ਜਿਹੜਾ ਪੂਰੇ ਜਿਹੜੇ ਮੁਲਕ ਦੇ ਵਿੱਚ ਸਸਪੈਂਡ ਕਰ ਦਿੱਤਾ ਸੀ ਫਰਦਰ ਜਿਹੜੀ ਆ ਉਸ ਜਾਂਚ ਤੱਕ। ਸੋ ਇਹ ਹੁਣ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ ਵੀ ਜਿਹੜੀ ਇਹ ਆਟੋਨਮਸ ਡਰਾਈਵਿੰਗ ਆ ਉਹ ਕਿਸ ਪਾਸੇ ਵੱਲ ਨੂੰ ਜਾਊਗੀ। ਇਹ ਤਾਂ ਦੇਖੋ ਇੱਕ ਆਟੋਨਮਸ ਕਾਰ ਦੀ ਗੱਲ ਹੋ ਰਹੀ ਹੈ, ਇੱਥੇ ਤਾਂ ਆਟੋਨਮਸ ਟਰੱਕ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਵੀ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਆਉਣਗੀਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਜਿਹੜੇ ਉੱਥੋਂ ਦੇ ਪੁਲਿਸ ਚੀਫ ਨੇ ਜਿਹੜੇ ਟੈਂਪੀ ਐਰੀਜ਼ੋਨਾ ਦੇ, ਉਹਨਾਂ ਨੇ ਕਿਹਾ ਵੀ ਇੱਦਾਂ ਲੱਗ ਰਿਹਾ ਆ ਵੀ ਊਬਰ ਇਸ ਦੇ ਵਿੱਚ ਊਬਰ ਦੀ ਗਲਤੀ ਨਹੀਂ ਸੀਗੀ। ਜਿਹੜੀ ਸੈਲਫ ਡਰਾਈਵਿੰਗ ਕਾਰ ਜਿਹੜੀ ਕਰੈਸ਼ ਹੋਇਆ ਹੈ ਜਿਸ ਦੇ ਵਿੱਚ ਔਰਤ ਦੀ ਮੌਤ ਹੋਈ ਆ, ਮੋਸਟ ਪ੍ਰੋਬਬਲੀ ਉਸ ਔਰਤ ਦੀ ਜਿਹੜੀ ਗਲਤੀ ਆ ਉਹ ਲੱਗ ਰਹੀ ਆ। ਪਰ ਇਹਦੇ ਨਾਲ ਇਹ ਆ ਵੀ ਜਿਹੜਾ ਇਹ ਗੱਲਾਂ ਚੱਲ ਰਹੀਆਂ ਨੇ ਵੀ ਇਹ ਟੈਕਨੋਲੋਜੀ ਜ਼ਿਆਦਾ ਸੇਫ ਰਹੂਗੀ ਜਿਹੜੀ ਹਿਊਮਨ ਜਿਹੜੇ ਗੱਡੀਆਂ ਚਲਾਉਣ ਵਾਲਿਆਂ ਤੋਂ ਡਰਾਈਵਰਸ ਤੋਂ, ਇਹਦੇ ਉੱਤੇ ਹੁਣ ਕਈ ਜਿਹੜੇ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਉੱਠ ਚੁੱਕੇ ਨੇ। ਇਹ ਦੇਖਣ ਵਾਲੀ ਗੱਲ ਰਹੇਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਪਰ ਇੱਦਾਂ ਦੀ ਇੱਕ ਜਿਹੜੀ ਘਟਨਾ ਆ ਜਿਹੜੀ ਨਵੀਂ ਟੈਕਨੋਲੋਜੀ ਨੂੰ ਲੀਹੋਂ ਲਾ ਕੇ ਜਿਹੜੇ ਇੱਕ ਹਿਸਾਬ ਦੇ ਨਾਲ ਕੂੜਾ ਕਰਕਟ ਜਿਹੜਾ ਕਬਾੜ ਵਾਲੇ ਪਾਸੇ ਜਿਹੜੀ ਆ ਉਹ ਤੁਰ ਜਾਂਦੀ ਆ। ਸੋ ਇਹ ਊਬਰ ਕਿੱਦਾਂ ਉੱਭਰਦੀ ਆ
इस सारे ਜਿਹੜੇ ਘਟਨਾ ਚੱਕਰ 'ਚੋਂ, ਕਿਉਂਕਿ ਇਕੱਲੀ ਇੱਕ ਇਹੀ ਕੰਪਨੀ ਨਹੀਂ, ਹੋਰ ਬਹੁਤ ਸਾਰੀਆਂ ਕੰਪਨੀਆਂ ਵੱਖ-ਵੱਖ ਖੇਤਰ ਦੇ ਵਿੱਚ, ਗੱਡੀਆਂ ਦੇ ਖੇਤਰ ਦੇ ਵਿੱਚ ਅਤੇ ਉਸ ਦੇ ਨਾਲ ਜਿਹੜਾ ਜੀ ਕਹਿ ਲਓ ਟਰੱਕਾਂ ਦੇ ਖੇਤਰ ਦੇ ਵਿੱਚ ਆਪਣੀ ਟੈਕਨੋਲੋਜੀ ਆ ਉਸ ਨੂੰ ਟੈਸਟ ਕਰ ਰਹੀਆਂ ਨੇ, ਉਸ ਨੂੰ ਜਿਹੜੀ ਅੱਗੇ ਤੋਂ ਅੱਗੇ ਜਿਹੜੀਆਂ ਉਹ ਵਧਾ ਰਹੀਆਂ ਨੇ। ਪਰ ਇਸ ਦੇ ਨਾਲ ਇੱਕ ਵੱਡਾ ਜਿਹੜਾ ਸੈਟਬੈਕ ਕਹਾਂਗੇ ਵੀ ਥੋੜ੍ਹਾ ਇਹ ਜਿਹੜੇ ਪਛੜਨਗੇ, ਅਤੇ ਹੁਣ ਦੇਖਣ ਵਾਲੀ ਗੱਲ ਰਹੇਗੀ ਕੀ ਹੋਊਗੀ। ਉੱਤੋਂ ਜਿਹੜੀ ਕਹਿ ਲਓ ਵੀ ਮਾਈਲ ਪਰ ਆਵਰ ਵੀ ਉਹਦੇ 3 ਜਿਹੜੇ ਜ਼ਿਆਦਾ ਸੀ, ਚਾਹੇ 3 ਹੀ ਜ਼ਿਆਦਾ ਹੋਣ, ਚਾਹੇ 1 ਵੀ ਜ਼ਿਆਦਾ ਹੋਵੇ, ਖਬਰ ਦੇ ਵਿੱਚ ਇਹੀ ਨਜ਼ਰ ਆਉਣਾ ਆ ਵੀ ਉਹ ਸਪੀਡ ਲਿਮਿਟ ਤੋਂ ਜਿਹੜੀ ਆ ਉੱਤੇ ਉਹ ਚੱਲ ਰਹੇ ਸੀਗੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਅਤੇ ਕਹਿੰਦੇ ਜਿਹੜਾ ਡਰਾਈਵਰ ਸੀ 44 ਸਾਲਾ ਰਫੈਲਾ ਵੈਸਕਸ ਜਿਹੜੇ ਆ ਉਹ ਚਲਾ ਰਹੇ ਸੀਗੇ, ਜਿਹੜਾ ਆਟੋਨੋਮਸ ਗੱਡੀ ਆ ਉਸ ਨੂੰ ਜਿਹੜੇ ਉਸ ਦੀ ਦੇਖ ਰੇਖ ਕਰ ਰਹੇ ਸੀ। ਕਿਤੇ ਨਾ ਕਿਤੇ ਬੰਦਾ ਤਾਂ ਜਿਹੜਾ ਫਿਰ ਵੀ ਕਹਿੰਦੇ ਨਾਲ ਜਿਹੜਾ ਉੱਥੇ ਉਸ ਨੂੰ ਜਿਹੜਾ ਬੈਠਣਾ ਹੀ ਹੁੰਦਾ ਆ। ਅਤੇ ਕਹਿੰਦੇ ਜਿਹੜਾ ਓਪਰੇਟਰ ਸੀਗਾ ਸੈਲਫ ਡਰਾਈਵਿੰਗ ਊਬਰ ਦਾ, ਜਿਸ ਦੇ ਨਾਲ ਇਸ ਪੈਡੈਸਟਰੀਅਨ ਦੀ ਮੌਤ ਹੋਈ ਆ, ਉਹ ਇੱਕ ਪ੍ਰੀਵੀਅਸ ਫੈਲਨ ਜਿਹੜਾ ਆ ਉਹ ਰਹਿ ਚੁੱਕਾ ਆ। 4 ਸਾਲ ਜਿਹੜੀ ਉਸਨੇ ਸਜ਼ਾ ਐਰੀਜ਼ੋਨਾ ਦੀ ਪ੍ਰਿਜ਼ਨ ਦੇ ਵਿੱਚ ਅਰਲੀ 2000 ਦੇ ਵਿੱਚ ਜਿਹੜੀ ਕੱਟੀ ਸੀਗੀ। ਅਟੈਂਪਟਡ ਆਰਮਡ ਰੋਬਰੀ ਜਿਹੜੇ ਆ ਉਸ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ 'ਚ ਊਬਰ ਦੇ ਰਿਪਰੈਜ਼ੈਂਟੇਟਿਵ ਵੱਲੋਂ ਅਜੇ ਇਸ ਚੀਜ਼ ਨੂੰ ਲੈ ਕੇ ਕਿਸੇ ਤਰੀਕੇ ਦਾ ਜਿਹੜਾ ਆ ਉਹ ਕਮੈਂਟ ਨਹੀਂ ਆਇਆ। ਬਸ ਉਹਨਾਂ ਨੇ ਇਹੀ ਕਿਹਾ ਆ ਵੀ ਅਸੀਂ ਜਿਹੜੀ ਸੈਲਫ ਡਰਾਈਵਿੰਗ ਕਾਰਸ ਆ ਇਸ ਜਿਹੜੇ ਕ੍ਰੈਸ਼ ਤੋਂ ਬਾਅਦ ਦੇ ਵਿੱਚ ਜਿਸ ਦੇ ਵਿੱਚ ਇੱਕ ਪੈਡੈਸਟਰੀਅਨ ਦੀ ਮੌਤ ਹੋਈ ਆ, ਉਸ ਨੂੰ ਹਾਲ ਦੀ ਘੜੀ ਜਿਹੜੇ ਸਾਰੇ ਜਿਹੜੀ ਟੈਸਟਿੰਗ ਆ ਉਸ ਨੂੰ ਰੋਕ ਰਹੇ ਆ ਅਗਲੀ ਜਿਹੜੀ ਗੱਲਬਾਤ ਨੂੰ ਲੈ ਕੇ। ਇੱਕ ਵੱਡਾ ਸੈਟਬੈਕ ਕਹੂੰਗਾ ਵੀ ਇਸ ਪੂਰੀ ਆਟੋਨੋਮਸ ਟਰੱਕਿੰਗ, ਆਟੋਨੋਮਸ ਕੱਲੀ ਟਰੱਕਿੰਗ ਨੇ, ਆਟੋਨੋਮਸ ਕਾਰਸ, ਆਟੋਨੋਮਸ ਟਰੱਕਿੰਗ, ਇਸ ਸਾਰੀ ਟੈਕਨੋਲੋਜੀ ਦੇ ਬਾਬਤ। ਅਤੇ ਕਾਫੀ ਜਿਹੜਾ ਇਹਨਾਂ ਨੂੰ ਇਸ ਤੋਂ ਉੱਭਰਨ ਦੇ ਲਈ ਜਿਹੜਾ ਸਮਾਂ ਵੀ ਲੱਗੇਗਾ ਅਤੇ ਕਈ ਤਰੀਕੇ ਦੀਆਂ ਜਿਹੜੀਆਂ ਇਹਨਾਂ ਨੂੰ ਗੱਲਾਂ ਵੀ ਇਸ ਦੇ ਵਿੱਚ ਕਰਨੀਆਂ ਪੈਣਗੀਆਂ। ਲੋਕਾਂ ਦਾ ਦੁਬਾਰਾ ਜਿਹੜਾ ਇਸ ਚੀਜ਼ ਦੇ ਵਿੱਚ ਵਿਸ਼ਵਾਸ ਆਵੇ ਇਸ ਚੀਜ਼ ਨੂੰ ਲੈ ਕੇ, ਖਾਸ ਕਰਕੇ ਇਕੱਲਾ ਕ੍ਰੈਸ਼ ਹੋਵੇ ਤਾਂ ਡਿਫਰੈਂਟ ਆ, ਕਿਸੇ ਦੀ ਮੌਤ ਹੋ ਜਾਂਦੀ ਹੈ ਜਦੋਂ, ਤਾਂ ਉਦੋਂ ਫਿਰ ਗੱਲ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਆ। ਅਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਸਮਾਪਤ ਹੈ। ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।